सज्जनों ते मित्रों भैनों ते भराओ साड़ियां सीसां ते दुआवां ने कि खिड़ हसो ते खैर ना दसो। जंजीर मीडिया ग्रुप नाल तुसी पहले तो जाणो जे ते जंजीर मीडिया ग्रुप वालों हुण असीं एक नवां चैनल शुरू कीता जिहदा नाम है जंजीर पंजाबी। जंजीर पंजाबी दे विच असीं गलबात करांगे पंजाबी विषयां दे उत्ते, पंजाबी शायरी दे उत्ते, पंजाबी नसर दे उत्ते, पंजाबी संगीत दे उत्ते ते पंजाब दी रहतल दे उत्ते। ਜਦੋਂ ਪੰਜਾਬੀ ਤੇ ਪੰਜਾਬ ਦੀ ਗੱਲ ਹੁੰਦੀ ਏ ਤੇ ਧਿਆन ਚਲੇ ਜਾਂਦਾ ਹੈ ਹੀਰ ਵੱਲ, ਔਰ ਹੀਰ ਦੀ ਜਦੋਂ ਗੱਲ ਹੁੰਦੀ ਏ ਤੇ ਧਿਆਨ ਜਾਂਦਾ ਹੈ ਹੀਰ ਵਾਰਿਸ ਸ਼ਾਹ ਵੱਲ। ਜੰਜੀਰ ਪੰਜਾਬੀ ਚੈਨਲ ਦਾ ਟੋਰਾ ਟੋਰ ਰਹੇ ਹਾਂ ਅਸੀਂ ਹੀਰ ਵਾਰਿਸ ਸ਼ਾਹ ਤੋਂ, ਔਰ ਹੀਰ ਵਾਰਿਸ ਸ਼ਾਹ ਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਨੇ ਉਚੇਚੇ ਸਾਡੇ ਪ੍ਰਾਹੁਣੇ ਜਨਾਬ ਸ਼ਬੀਰ ਜੀ। ਸ਼ਬੀਰ ਜੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੋਵਾਂ ਦੇ ਵਿੱਚ ਹੀਰ ਵਾਰਿਸ ਸ਼ਾਹ ਦੇ ਮਾਹਿਰ ਦੇ ਤੌਰ ਤੇ ਜਾਣੇ ਜਾਂਦੇ ਨੇ, ਹੀਰ ਵਾਰਿਸ ਸ਼ਾਹ ਦੇ ਸੂਝਵਾਨ ਦੇ ਤੌਰ ਤੇ ਜਾਣੇ ਜਾਂਦੇ ਨੇ। ਔਰ ਚੜ੍ਹਦਾ ਤੇ ਲਹਿੰਦਾ ਪੰਜਾਬ ਹੀ ਨਹੀਂ, ਯੂਰਪ ਤੇ ਕੈਨੇਡਾ ਦੇ ਵਿੱਚ ਵੀ ਮੰਨਿਆ ਜਾਂਦਾ ਹੈ ਕਿ ਹੀਰ ਵਾਰਿਸ ਸ਼ਾਹ ਨੂੰ ਜੇ ਕੋਈ ਪੰਜਾਬ ਦੇ ਵਿੱਚ ਸਮਝਦਾ ਹੈ ਤੇ ਉਹ ਸ਼ਬੀਰ ਜੀ ਹੈ। ਸ਼ਬੀਰ ਜੀ ਨੂੰ ਪੰਜਾਬੀ ਤੇ ਖਾਸ ਤੌਰ ਤੇ ਹੀਰ ਵਾਰਿਸ ਸ਼ਾਹ ਤੇ ਗੱਲ ਕਰਨ ਵਾਸਤੇ ਨਾ ਸਿਰਫ ਉਚੇਚੀਆਂ ਮਹਿਫਲਾਂ ਦੇ ਵਿੱਚ ਸੱਦਿਆ ਜਾਂਦਾ ਹੈ, ਬਲਕਿ ਇਹਨਾਂ ਨੂੰ ਲੰਡਨ ਵਰਗੀਆਂ ਯੂਨੀਵਰਸਿਟੀਆਂ ਨੇ ਬੁਲਾਇਆ ਔਰ ਇਹਨਾਂ ਕੋਲੋਂ ਪੁੱਛਿਆ ਹੈ ਕਿ ਆਓ ਸਾਨੂੰ ਦੱਸੋ ਪੰਜਾਬੀ ਜ਼ੁਬਾਨ ਕੀ ਹੈ ਔਰ ਪੰਜਾਬੀ ਜ਼ੁਬਾਨ ਦੇ ਵਿੱਚ ਲਿਖੀ ਹੋਈ ਹੀਰ ਵਾਰਿਸ ਸ਼ਾਹ ਕੀ ਹੈ ਔਰ ਹੀਰ ਵਾਰਿਸ ਸ਼ਾਹ ਤੋਂ ਸਾਨੂੰ ਕੀ ਪੈਗਾਮ ਮਿਲਦਾ ਹੈ। ਹੁਣ ਸ਼ਬੀਰ ਜੀ ਤੇ ਤੁਹਾਡੇ ਦਰਮਿਆਨ ਕੋਈ ਜ਼ਿਆਦਾ ਅਸੀਂ ਟਾਈਮ ਨਹੀਂ ਲਾਵਾਂਗੇ, ਤਾਰਫ ਕਰਾਉਣ ਲੱਗਿਆ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਜੀ ਆਇਆਂ ਨੂੰ। ਸ਼ਬੀਰ ਜੀ ਜੀ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਸਾਨੂੰ ਤੇ ਸੱਦਿਆ ਤੇ ਸਾਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ, ਆਪਣੇ ਸੁਣਨਹਾਰਾਂ ਦੇ ਨਾਲ ਇੱਕਮਿਕ ਹੋਣ ਲਈ, ਉਸ ਦੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ਬੀਰ ਜੀ ਅੱਜ ਤੁਹਾਨੂੰ ਅਸੀਂ ਖਾਸ ਤੌਰ ਤੇ ਬੁਲਾਇਆ ਹੀਰ ਵਾਰਿਸ ਸ਼ਾਹ ਤੇ ਗੱਲ ਕਰਨ ਲਈ। ਕੀ ਹੀਰ ਵਾਰਿਸ ਸ਼ਾਹ ਤੇ ਜਿਹੜੀ ਹੈ ਨਾ ਸ਼ਾਇਰੀ ਹੈ, ਕਿਆ ਇਹ ਮਤਲਬ ਹੈ ਵੇ ਕਿ ਇਹਨੂੰ ਕੋਈ ਸੂਝਵਾਨ ਹੀ ਸਾਨੂੰ ਸਮਝਾਏ ਅੱਜ ਦੇ ਦੌਰ ਦੇ ਵਿੱਚ ਕਿ ਆਮ ਬੰਦੇ ਨੂੰ ਪੜ੍ਹ ਕੇ ਵੀ ਇਹਨੂੰ ਸਮਝ ਸਕਦੇ ਨੇ ਔਰ ਜੋ ਭੇਤ ਹੀਰ ਵਾਰਿਸ ਸ਼ਾਹ ਦੇ ਵਿੱਚ ਮੌਜੂਦ ਹੈ ਉਹ ਸਾਨੂੰ ਦੱਸ ਸਕਦੇ ਨੇ? ਦੇਖੋ ਜੀ, ਹੀਰ ਵਾਰਿਸ ਸ਼ਾਹ ਇੱਕ ਐਸੀ ਲਿਖਤ ਹੈ ਕਿ ਜਿਹਦੀ ਇੱਕ ਬਿਲਕੁਲ ਸਾਦਾ ਜੀ ਪਰਤ ਹੈ ਔਰ ਉਤਲੀ ਪਰਤ ਹੈ। ਉਸ ਨੂੰ ਤੇ ਹਰ ਕੋਈ ਪੜ੍ਹ ਸਕਦਾ ਹੈ ਤੇ ਸਮਝ ਸਕਦਾ ਹੈ ਥੋੜਾ ਜਿਹਾ ਗੌਰ ਕਰਨ ਦੇ ਨਾਲ। ਪਰ ਜਦੋਂ ਗੱਲ ਭੇਤ ਦੀ ਆਉਂਦੀ ਹੈ, ਸਿਆਣਪ ਦੀ ਆਉਂਦੀ ਹੈ, ਉਹਦੇ ਅੰਦਰ ਲੁਕੀਆਂ ਹੋਈਆਂ ਰਮਜ਼ਾਂ ਦੀ ਆਉਂਦੀ ਹੈ, ਤੇ ਉਹਦੇ ਲਈ ਫਿਰ ਜਿਹੜੇ ਮਗਜ਼ ਮਾਰਨ ਵਾਲੇ ਲੋਕ ਨੇ ਉਹ ਹੀ ਉਸ 'ਤੇ ਇੱਕ ਚੰਗੀ ਤੇ ਭਰਵੀਂ ਗੱਲ ਕਰ ਸਕਦੇ ਨੇ, ਕਿਉਂਕਿ ਉਹਨਾਂ ਹੀਰ ਵਾਰਿਸ ਸ਼ਾਹ ਨੂੰ ਸਮਝਣ ਲਈ ਬਹੁਤ ਸਾਰੇ ਇਲਮਾਂ ਦੀ ਲੋੜ ਪੈਂਦੀ ਹੈ, ਬਹੁਤ ਸਾਰੀ ਪਰਖ ਪੜਚੋਲ ਦੀ ਲੋੜ ਪੈਂਦੀ ਹੈ। ਤੇ ਔਰ ਉਸ ਦੇ ਉੱਤੇ ਜਿਹੜੇ ਅੱਜ ਦੇ ਸਵਾਲ ਨੇ, ਜਿਹੜੇ ਉਸ ਵੇਲੇ ਦੇ ਸਵਾਲ ਸਨ ਜਦੋਂ ਹੀਰ ਵਾਰਿਸ ਸ਼ਾਹ ਲਿਖੀ ਗਈ ਸੀ, ਉਸ ਦੇ ਬਾਰੇ ਜਿਹੜਾ ਬੰਦਾ ਜਾਣਕਾਰੀ ਰੱਖਦਾ ਉਹ ਹੀ ਇਸ ਤੇ ਜ਼ਿਆਦਾ ਬਿਹਤਰ ਗੱਲ ਕਰ ਸਕਦਾ। ਅੱਛਾ ਸ਼ਬੀਰ ਜੀ, ਹੀਰ ਦੇ ਮੁਤਲਕ ਇਹ ਕਿ ਸਿਰਫ ਵਾਰਿਸ ਸ਼ਾਹ ਨੇ ਨਹੀਂ ਲਿਖੀ, ਹੀਰ ਤੇ ਹੋਰ ਵੀ ਲਿਖੀ ਗਈ, ਤੇ ਸਾਨੂੰ ਇਸ ਬਾਰੇ ਦੱਸੋ ਕਿ ਵਾਰਿਸ ਸ਼ਾਹ ਤੋਂ ਪਹਿਲਾਂ ਕਿੰਨੀਆਂ ਹੀਰਾਂ ਲਿਖੀਆਂ ਗਈਆਂ ਔਰ ਹੀਰ ਲਿਖਣ ਦਾ ਆਗਾਜ਼ ਇਸ ਪੰਜਾਬ ਦੇ ਵਿੱਚ ਕਿਦੋਂ ਤੋਂ ਹੋਇਆ? ਸਾਡੇ ਦੇ ਇੱਥੇ ਆਮ ਕਰਕੇ ਇਹ ਵੀ ਸਮਝਿਆ ਜਾਂਦਾ ਹੈ ਕਿ ਖੌਰੇ ਹੀਰ ਜਿਹੜੀ ਹੈ ਉਹ ਵਾਰਿਸ ਸ਼ਾਹ ਨੇ ਲਿਖੀ ਹੈ, ਪਰ ਇਹ ਗੱਲ ਜਿਹੜੀ ਹੈ ਦਰੁਸਤ ਨਹੀਂ ਹੈ। ਪੰਜਾਬੀ ਸੁਲੇਖ ਦੇ ਵਿੱਚ, ਪੰਜਾਬੀ ਲਿਟਰੇਚਰ ਦੇ ਵਿੱਚ, ਪੰਜਾਬੀ ਅਦਬ ਦੇ ਵਿੱਚ ਜਿਹੜਾ ਪਹਿਲਾ ਜੀ ਹੈ ਜਿਹਨੇ ਕਿ ਇਸ ਕਿਸੇ ਨੂੰ ਕਾਣੀਬੰਦ ਕੀਤਾ ਉਹ ਦਮੋਦਰ ਦਾਸ ਕੁਲਾਟੀ ਹੈ। ਅਕਬਰ ਦੇ ਵੇਲੇ ਦੇ ਵਿੱਚ ਉਸ ਨੇ ਇਸ ਨੂੰ ਸਭ ਤੋਂ ਪਹਿਲਾਂ ਜਿਹੜਾ ਨਾ ਉਹ ਲਿਖਿਆ, ਔਰ ਉਸਦਾ ਇਹ ਆਖਣਾ ਹੈ ਕਿ ਇਹ ਜਿਹੜਾ ਕਿੱਸਾ ਹੈ ਇਹ ਮੇਰੇ ਸਾਹਮਣੇ ਵਾਪਰਿਆ ਕਿ ਮੈਂ ਝੰਗ ਦੇ ਵਿੱਚ ਸਾਂ ਔਰ ਜਿਹੜਾ ਹੀਰ ਦਾ ਪਿਓ ਚੂਚਕ ਹੈ ਉਸਨੇ ਮੈਨੂੰ ਹੱਟੀ ਪਾ ਕੇ ਦਿੱਤੀ ਸੀ। ਸੋ ਪਹਿਲਾ ਜਿਹੜਾ ਜੀ ਹੈ ਪੰਜਾਬੀ ਸੁਲੇਖ ਦੇ ਅੰਦਰ ਉਹ ਦਮੋਦਰ ਦਾਸ ਗੁਲਾਟੀ ਹੈ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ। ਦਮੋਦਰ ਦਾਸ ਗੁਲਾਟੀ ਦੀ ਅਗਰ ਅਸੀਂ ਗੱਲ ਕਰੀਏ ਤੇ ਕਿਹੜਾ ਦੌਰ ਪੜਦਾ? ਇਹ ਅਕਬਰ ਬਾਦਸ਼ਾਹ ਦਾ ਦੌਰ ਹੈ। ਅਕਬਰ ਬਾਦਸ਼ਾਹ ਦਾ ਦੌਰ ਹੈ ਔਰ ਉਸੇ ਦੌਰ ਦੇ ਵਿੱਚ ਇਹ ਹਿੰਦੀ ਦੇ ਵਿੱਚ ਵੀ ਲਿਖੀ ਗਈ ਹੈ। ਗੰਗਾ ਭੱਟ ਨੇ ਇਸ ਨੂੰ ਔਰ ਹਰੀਦਾਸ ਹਰੀਆ ਨੇ ਇਸ ਨੂੰ ਹਿੰਦੀ ਦੇ ਵਿੱਚ ਲਿਖਿਆ, ਔਰ ਇਸੇ ਹੀ ਦੌਰ ਦੇ ਵਿੱਚ
ਬਾਕੀ ਗੁਲਾਬੀ ਨੇ ਇਸ ਨੂੰ ਫਾਰਸੀ ਦੇ ਵਿੱਚ ਲਿਖਿਆ। ਯਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਵੇ ਕਿ ਹੀਰ ਪਹਿਲੀ ਜਿਹੜੀ ਲਿਖੀ ਗਈ ਉਹ ਤੇ ਪੰਜਾਬੀ ਚ ਲਿਖੀ ਜੀ। ਗਈ, ਲੇਕਿਨ ਉਹ ਹੀਰ ਦਾ ਮਤਲਬ ਉਹ ਐਡਾ ਉਹਦਾ ਕਹਾਣੀ ਅਸਰ ਸੀ, ਉਹਦਾ ਅਸਰ ਸੀ ਕਿ ਉਹਨੂੰ ਦੂਜੀਆਂ ਜ਼ੁਬਾਨਾਂ ਦੇ ਵਿੱਚ ਵੀ ਲੋਕ ਲਿਖਣ ਵਾਲਿਆਂ ਨੇ ਮਹਿਸੂਸ ਕੀਤਾ ਕਿ ਇਹਨੂੰ ਦੂਜੀਆਂ ਜ਼ੁਬਾਨਾਂ 'ਚ ਵੀ ਲਿਖਿਆ ਜਾਣਾ ਚਾਹੀਦਾ। ਇਹ ਹਿਸਾਬ ਲਾ ਲਓ ਕਿ ਹੀਰ ਵਾਰਿਸ ਸ਼ਾਹ ਹੀਰ ਦੀ ਜਿਹੜੀ ਰਾਂਝੇ ਦੇ ਕਿੱਸੇ ਦੀ ਜਿਹੜੀ ਚੜ੍ਹਤ ਸੀ ਨਾ, ਉਹ ਏਡੀ ਸੀ ਕਿ ਉਸੇ ਹੀ ਵੇਲੇ ਦੇ ਵਿੱਚ ਅਕਬਰ ਬਾਦਸ਼ਾਹ ਦੇ ਵੇਲੇ ਦੇ ਵਿੱਚ ਹੀ ਸ਼ਾਹ ਹੁਸੈਨ ਦੀ ਕਾਫੀਆਂ ਦੇ ਵਿੱਚ ਸਾਨੂੰ ਹੀਰ ਰਾਂਝੇ ਦਾ ਜ਼ਿਕਰ ਮਿਲਦਾ ਹੈ। ਯਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਦਮੂਦਰ ਨੇ ਉਹ ਕਿ ਇਹ ਕਿਹਾ ਕਿ ਇਹ ਮੇਰੇ ਸਾਹਮਣੇ ਵਾਪਰੀ ਹੋਈ ਕਹਾਣੀ ਹੈ, ਲੇਕਿਨ ਸ਼ਾਹ ਹੁਸੈਨ ਤੇ ਉਸ ਤੋਂ ਪਹਿਲੇ ਦਾ ਨਹੀਂ ਉਸੇ ਹੀ ਦੌਰ ਦਾ ਉਸੇ ਹੀ ਬਾਰੇ ਦਾ ਹੈ। ਲੇਕਿਨ ਮੈਂ ਉਸ ਦੀ ਚੜ੍ਹਤ ਦੀ ਗੱਲ ਕਰਨ ਦਿਆਂ ਕਿ ਹੀਰ ਰਾਂਝੇ ਦਾ ਜਿਹੜਾ ਕਿੱਸਾ ਹੈ ਜੀ ਜੀ ਉਹ ਇੰਨਾ ਕੁ ਲੋਕਾਂ ਦੇ ਵਿੱਚ ਵਸ ਗਿਆ ਸੀ ਕਿ ਸ਼ਾਹ ਹੁਸੈਨ ਜੈਸਾ ਸ਼ਾਇਰ ਜਿਹੜਾ ਹੈ ਉਹ ਆਪਣੀਆਂ ਕਾਫੀਆਂ ਦੇ ਵਿੱਚ ਨਿਮਾਏ ਮੈਨੂੰ ਖੇੜਿਆਂ ਦੀ ਗੱਲ ਨਾ ਆਖ, ਉਹਦੇ ਵਿੱਚ ਹੀਰ ਰਾਂਝੇ ਦਾ ਜ਼ਿਕਰ ਕਰਦਾ ਹੈਗਾ। ਸੋ ਇਹ ਹੀਰ ਰਾਂਝੇ ਦੀ ਜਿਹੜੀ ਗੱਲ ਹੈ ਇਹ ਜਿਹੜਾ ਦਮੋਦਰ ਦਾਸ ਗੁਲਾਟੀ ਉਸਨੇ ਤੇ ਕਿੱਸਾ ਲਿਖਿਆ ਨਾ ਜੀ ਜੀ, ਸ਼ਾਹ ਹੁਸੈਨ ਨੇ ਕਿੱਸਾ ਤੇ ਨਹੀਂ ਲਿਖਿਆ ਨਾ, ਲੇਕਿਨ ਉਹ ਲੋਕਾਂ ਦੇ ਵਿੱਚ ਇਹ ਕਿਰਦਾਰ ਏਡੇ ਵਸ ਰਸ ਗਏ ਸਨ ਜੀ ਜੀ ਕਿ ਉਹਨਾਂ ਨੇ ਇਹਨੂੰ ਇੱਕ ਸਿੰਬੋਲਿਕ ਦੇ ਤੌਰ ਤੇ ਹੀਰ ਰਾਂਝੇ ਨੂੰ ਆਪਣੀਆਂ ਸ਼ਾਇਰਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੋਇਆ ਸੀ। ਯਾਨੀ ਇਹ ਹੀਰ ਰਾਂਝੇ ਦਾ ਕਿੱਸਾ ਜਿਹੜਾ ਲੋਕ ਕਹਾਣੀ ਉਦੋਂ ਬਣ ਚੁੱਕਿਆ ਹੋਇਆ ਸੀ। ਜੀ ਬਿਲਕੁਲ, ਲੋਕ ਕਹਾਣੀ ਬਣੀ ਹੈ ਤੇ ਉਹ ਸੁਲੇਖ ਦੇ ਵਿੱਚ ਉਸਨੇ ਆਪਣੀ ਥਾਂ ਬਣਾਈ ਹੈ ਨਾ। ਜਦੋਂ ਸੁਲੇਖ ਦੇ ਵਿੱਚ ਕਿਰਦਾਰ ਜਿਹੜੇ ਨੇ ਉਹ ਸਿੰਬਲ ਬਣ ਜਾਣ ਤੇ ਇਹਦਾ ਮਤਲਬ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਮਾਨਤਾ ਹੈ। ਸੋ ਉਸ ਮਾਨਤਾ ਨੂੰ ਮੁੱਖ ਰੱਖ ਕੇ ਹੀ ਸ਼ਾਇਰ ਫਿਰ ਆਪਣੇ ਆਪਣੇ ਮਾਣੀ ਦੇ ਕੇ ਉਹਨੂੰ ਵਰਤਦੇ ਨੇ ਔਰ ਉਸ ਨੂੰ ਅੱਗੇ ਵਧਾਉਂਦੇ ਨੇ। ਅੱਛਾ, ਤੁਸੀਂ ਦੱਸਿਆ ਕਿ ਹੀਰ ਪਹਿਲੀ ਵਾਰੀ ਜਦੋਂ ਲਿਖੀ ਗਈ, ਇਹਦੀ ਪਹਿਲੀ ਲਿਖਤ ਪੰਜਾਬੀ ਦੀ ਜੀ, ਔਰ ਉਸ ਤੋਂ ਬਾਅਦ ਫਿਰ ਦੂਜੀਆਂ ਜ਼ੁਬਾਨਾਂ ਦੇ ਵਿੱਚ ਵੀ ਲਿਖੀ ਗਈ। ਉਸ ਤੋਂ ਬਾਅਦ ਫਿਰ ਦੁਬਾਰਾ ਕਿਦੋਂ ਇਹ ਪੰਜਾਬੀ ਚ ਲਿਖੀ ਗਈ? ਇਹ ਫਿਰ ਜਿਹੜਾ ਸ਼ਾਹਜਹਾਨ ਦੇ ਵੇਲੇ ਚ ਸਈਦ ਸਈਦੀ ਨੇ ਫਸਾਨਾ ਦਿਲ ਪਜ਼ੀਰ ਦੇ ਨਾਮ ਤੋਂ ਇਸ ਨੂੰ ਫਾਰਸੀ ਦੇ ਵਿੱਚ ਲਿਖਿਆ। ਅੱਛਾ, ਯਾਨੀ ਕਿ ਇਹ ਫਿਰ ਫਾਰਸੀ ਦੇ ਵਿੱਚ ਬਹੁਤ ਜ਼ਿਆਦਾ ਲਿਖੀ ਗਈ ਹੈ। ਅੱਛਾ, ਪੰਜਾਬੀ ਨਾਲੋਂ ਵੀ ਜ਼ਿਆਦਾ ਜਿਹੜੀ ਹੈ ਫਾਰਸੀ ਚ। ਮੈਂ ਉਹ ਤੁਹਾਨੂੰ ਉਸ ਦਾ ਜਿਹੜਾ ਵੇਰਵਾ ਕਰਕੇ ਦੱਸਣਾ ਹੈ ਕਿ ਕਿਸ ਕਿਸ ਜੀ ਨੇ ਇਸ ਨੂੰ ਕਿਹੜੇ ਕਿਹੜੇ ਵੇਲੇ ਦੇ ਵਿੱਚ ਜਿਹੜਾ ਨਾ ਉਹ ਲਿਖਿਆ। ਇਸੇ ਹੀ ਦੌਰ ਦੇ ਵਿੱਚ ਸ਼ਾਹਜਹਾਨ ਦੇ ਦੌਰ ਦੇ ਵਿੱਚ ਹੀ ਲਾਇਕ ਜੌਨਪੁਰੀ ਨੇ ਇਸ ਨੂੰ ਜਿਹੜਾ ਨਾ ਫਾਰਸੀ ਦੇ ਵਿੱਚ ਲਿਖਿਆ। ਫਿਰ ਦੂਸਰਾ ਪੰਜਾਬੀ ਸ਼ਾਇਰ ਆਉਂਦਾ ਹੈ, ਉਹ ਹੈ ਅਹਿਮਦ ਗੁਜਰ। ਅਹਿਮਦ ਗੁਜਰ ਨੇ ਇਹਨੂੰ ਔਰੰਗਜ਼ੇਬ ਦੇ ਵੇਲੇ ਦੇ ਵਿੱਚ ਜਿਹੜਾ ਹੈ ਪੰਜਾਬੀ ਚ ਉਹ ਲਿਖਿਆ। ਫਿਰ ਇਸੇ ਹੀ ਦੌਰ ਦੇ ਵਿੱਚ ਹਕੀਮ ਮਹਿਤਾ ਚਨਾਬੀ ਜਿਹੜਾ ਉਸਨੇ ਮਸਨਵੀ ਇਸ਼ਕੀਆ ਪੰਜਾਬ, ਇੱਕ ਹੋਰ ਵੀ ਹੈਗਾ ਹੀਰ ਵਾ ਮਾਹੀ, ਉਹਨੇ ਇਹ ਫਾਰਸੀ ਦੇ ਵਿੱਚ ਲਿਖਿਆ। ਹਾਫਿਜ਼ ਸ਼ਾਹ ਜਹਾਨ ਮੁਕਬਲ ਨੇ ਤੀਸਰਾ ਬੰਦਾ ਹੈ ਪੰਜਾਬੀ ਸੁਲੇਖ ਦੇ ਵਿੱਚ ਜਿਸ ਨੇ ਇਸ ਨੂੰ ਲਿਖਿਆ। ਫਿਰ ਪ੍ਰਾਕ੍ਰਿਤ ਦੇ ਵਿੱਚ ਭਾਈ ਗੁਰਦਾਸ ਗੁਣੀ ਨੇ ਇਸ ਨੂੰ 1707 ਦੇ ਵਿੱਚ ਲਿਖਿਆ। ਇਸੇ ਤਰ੍ਹਾਂ ਗੁਰਦਾਸ ਖੱਤਰੀ ਨੇ ਇਸ ਨੂੰ ਫਾਰਸੀ ਦੇ ਵਿੱਚ ਲਿਖਿਆ। ਮੀਆਂ ਚਰਾਗ ਅਵਾਨ ਨੇ ਇਸ ਨੂੰ ਪੰਜਾਬੀ ਦੇ ਵਿੱਚ ਲਿਖਿਆ। ਅਹਿਮਦ ਯਾਰ ਖਾਨ ਯਕਤਾ ਜਿਹੜੇ ਨੇ ਉਹਨਾਂ ਨੇ ਦਾਸਤਾਨ ਹੀਰ ਰਾਂਝੇ ਤੋਂ ਇਹਨੂੰ ਫਾਰਸੀ ਦੇ ਵਿੱਚ ਲਿਖਿਆ। ਮਨਸਾ ਰਾਮ ਖੁਸ਼ਾਬੀ ਨੇ ਇਸ ਨੂੰ ਫਾਰਸੀ ਨਜ਼ਮ ਔਰ ਨਸਰ ਵਿੱਚ ਲਿਖਿਆ। ਇਸੇ ਤਰ੍ਹਾਂ ਮੀਰ ਕਮਰੁਦੀਨ ਦੇਲਵੀ ਜਿਹੜੇ ਨੇ ਉਹਨਾਂ ਨੇ ਇਹਨੂੰ ਮਸਨਵੀ ਹੀਰ ਰਾਂਝੇ ਦੇ ਨਾਂ ਤੋਂ ਫਾਰਸੀ ਦੇ ਵਿੱਚ ਲਿਖਿਆ। ਤੇ ਸੁੰਦਰ ਦਾਸ ਪੰਜਾਬੀ ਨੇ ਮਸਨਵੀ ਸੁੰਦਰ ਦਾਸ ਦੇ ਨਾਂ ਤੋਂ ਇਸ ਨੂੰ ਫਾਰਸੀ ਦੇ ਵਿੱਚ ਲਿਖਿਆ। ਅਲੀ ਬੇਗ ਨੇ ਇਸ ਨੂੰ ਫਾਰਸੀ ਦੇ ਵਿੱਚ ਲਿਖਿਆ। ਵਾਰਿਸ ਸ਼ਾਹ ਤੇ 20ਵੇਂ ਕਿਤੇ ਨੰਬਰ ਤੇ ਆਂਦਾ ਹੈ ਜਿਹੜਾ, ਔਰ ਪੰਜਾਬੀ ਸੁਲੇਖ ਚੋਂ 5ਵੇਂ ਨੰਬਰ ਤੇ ਆਂਦਾ ਹੈ ਜਿਸ ਨੇ ਇਸ ਨੂੰ ਲਿਖਿਆ। ਪਰ ਉਹਨੇ ਇੰਜ ਦਾ ਲਿਖਿਆ ਕਿ ਉਹ ਬਾਕੀ ਹੀਰਾ ਜਿਹੜੀਆਂ ਨੇ ਨਾ ਉਹ ਇੰਜ ਲੱਗਦਾ ਕਿ ਜਿਵੇਂ ਗਵਾਚ ਗਈਆਂ। ਤੇ ਵਾਰਿਸ ਸ਼ਾਹ ਦੀ ਜਿਹੜੀ ਹੀਰ ਹੈ ਉਹ ਹੀ ਹਰ ਇੱਕ ਦੇ ਮੂੰਹ ਦੇ ਉੱਤੇ ਚੜ੍ਹ ਗਈ। ਇਹ ਜਿਹੜੀਆਂ ਹੀਰਾਂ ਤੁਸੀਂ ਗਵਾਈਆਂ ਨੇ ਸਾਨੂੰ, ਇਹ ਕਿਹਾ ਇਹਨਾਂ ਦੇ ਨੁਸਖੇ ਮੌਜੂਦ ਨੇ? ਜੀ ਬਿਲਕੁਲ ਮੌਜੂਦ ਨੇ ਤੇ ਮੈਂ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਲਾਇਬ੍ਰੇਰੀਆਂ ਦੇ ਵਿੱਚ, ਰਿਕਾਰਡਾਂ ਦੇ ਵਿੱਚ। ਲੇਕਿਨ ਉਹਦਾ ਨਾਲ ਮਸਲਾ ਹੈ ਕਿ ਜਿਹੜੇ ਪੰਜਾਬੀ ਦੇ ਜਿਹੜੇ ਮੈਂ ਸ਼ਾਇਰੀ ਗਿਣਵਾਏ ਨੇ ਇਹ ਤੇ ਕਈ ਦਫਾ ਛਪੇ ਨੇ, ਇਹ ਤੁਹਾਨੂੰ ਆਮ ਮਿਲ ਜਾਣਗੇ। ਮਸਲਾ ਹਾਫਿਜ਼ ਮੁਕਬਲ ਦੀ ਹੀਰ ਜਿਹੜੀ ਹੈ ਤੁਹਾਨੂੰ ਇੱਥੋਂ ਆਮ ਦੁਕਾਨਾਂ ਤੋਂ ਵੀ ਮਿਲ ਜਾਏਗੀ। ਇਹ ਹੀਰ ਦਮੂਦਰ ਜਿਹੜੀ ਹੈ ਉਹ ਤੁਹਾਨੂੰ ਮਿਲ ਜਾਏਗੀ। ਚਰਾਗ ਅਵਾਨ ਦੀ ਜਿਹੜੀ ਹੀਰ ਹੈ ਉਹ ਤੁਹਾਨੂੰ ਮਿਲ ਜਾਏਗੀ। ਲੇਕਿਨ ਜਿਹੜੀ ਫਾਰਸੀ ਦੀਆਂ ਹੀਰਾਂ ਨੇ, ਕਿਉਂਕਿ ਫਾਰਸੀ ਲੋਕਾਂ ਦੀ ਬੋਲੀ ਨਹੀਂ ਹੈ, ਫਾਰਸੀ ਦੀ ਮਾਰਕੀਟ ਨਹੀਂ ਹੈਗੀ,
इस वास्ते वो छपिया नहीं दोबारा, लेकिन वो मौजूद ने ते अज मैं उन्होंने नाम लै रहा। अच्छा, ये हुण थोड़ा जिहा इस गल ते भी थोड़ा जिहा जिहड़ा चानण पाओ कि आखिर फारसी दे विच हीर लिखण दी उन्हां लोकां नूं पंजाब दी कहानी, पंजाबी पात्र ने उहदे सारे जी जी फारसी च लिखण दी लोड़ की पै गई उन्हां नूं? ये मेरा ख्याल है कि अगर तुसी थोड़ा जिहा आओ ना 19वीं सदी दे विच ते अपने हकीम उल उम्मत सर अलामा मुहम्मद इकबाल नूं देखो जी जी ते उन्हां ने अपनी जिहड़ी वड्डी जिहड़ी ज्यादा शायरी है जी जी वो फारसी दे विच कीती है। उन्हां ने फारसी दे विच क्यों कीती है? अगर तुसी इस सवाल का जवाब लभ लो तो तुहानूं ये सवाल जिहड़ा तुसी कीता है वारिस शाह दे तो पहले जिहड़े शायर ने जिन्होंने फारसी च लिखी है, शायर मशरक के बारे ये मशहूर है कि वो नवाबां दे वजीफा खार सन जी जी और वो जिहड़े नवाब सन उन्हां दी फारसी दे नाल जुड़ा सी। उन्हां चों ज्यादा जिहड़े लोग ने वो ईरानी सन और वो उन्होंने इत्थे फारसी नूं प्रमोट करन लई पैसा खर्च किया और लोगों नूं सरकारे दरबारे नवाजिया उन्होंने। ठीक सो जिहड़ा फारसी दे विच जिहड़ा लिखिया जांदा सी, एक ते वो जिहड़े दरबारी लोग ने उथों इनाम कनाम लई ठीक और उहदे विच अपनी जगह बनाउण लई और वो लिखिया जांदा। अज भी जिहड़े लोग ने इत्थे जिहड़े साडे जिहड़े जगह बनाना चाहुंदे ने वो लोग बोलियां दे विच नहीं लिखदे, वो उस बोली दे विच लिखदे ने जिहड़ी सरकार दी बोली है, जिहड़ी सरकारे दरबारे समझी जांदी है और उत्थे वो वडियाई जांदी है। अज भी लोग ਉਹਦੇ ਚ लिख रहे हैं। सो ਜਿਹੜਾ ਲੋਕਾਂ ਨੇ फारसी ਦੇ ਵਿੱਚ ਲਿਖਿਆ ਉਹਨਾਂ ਨੇ ਕੋਈ ਲੋਕਾਂ ਲਈ ਥੋੜਾ ਲਿਖਿਆ ਸੀ, ठीक ਉਹਨਾਂ ਨੇ ਆਪਣੇ ਵਜ਼ੀਫਿਆਂ ਲਈ ਜਿਹੜਾ ਉਹ ਲਿਖਿਆ ਸੀ ਤੇ ਜਿਨ੍ਹਾਂ ਨੇ ਲੋਕਾਂ ਨੇ ਲਿਖਿਆ ਸੀ ਅੱਜ ਉਹਨਾਂ ਦਾ ਕਲਾਮ ਲੋਕਾਂ ਦੇ ਕੋਲ ਮੌਜੂਦ ਹੈ। ਵਾਰਿਸ ਸ਼ਾਹ ਦਾ ਜਿਹੜਾ ਕਲਾਮ ਹੈ ਉਹ ਸਾਨੂੰ ਸੀਨਾ ਬਸੀਨਾ ਸਾਡੇ ਕੋਲ ਆਇਆ, ਲੋਕਾਂ ਨੇ ਯਾਦ ਕਰ ਲਿਆ, ਹਿਫਜ਼ ਕਰ ਲਿਆ ਔਰ ਉਹ ਸਾਡੇ ਤੱਕ ਪਹੁੰਚਿਆ। ਇਹ ਲੋਕ ਨੇ ਕਿਤਾਬਾਂ ਪੜ੍ਹਨ ਵਾਲੇ ਥੋੜੇ ਹੈਗੇ ਨੇ, ਇਹਨਾਂ ਦੇ ਵਿੱਚ ਤੇ ਵੱਡੀ ਗਿਣਤੀ ਅਨਪੜ੍ਹਾਂ ਦੀ ਹੈਗੀ ਹੈ ਜਿਹੜੀ ਅਲਫਬੇ ਨਹੀਂ ਪੜ੍ਹ ਸਕਦੀ, ਲੇਕਿਨ ਉਹਨਾਂ ਨੂੰ ਪੂਰਾ ਪੂਰਾ ਵਾਰਿਸ ਸ਼ਾਹ ਯਾਦ ਹੈ, ਅੱਧ ਪਚੱਦਾ ਵਾਰਿਸ ਸ਼ਾਹ ਯਾਦ ਹੈ। ਕਿਉਂਕਿ ਵਾਰਿਸ ਸ਼ਾਹ ਨੇ ਔਰ ਦੂਸਰੇ ਜਿਹੜੇ ਸਾਡੇ ਪੰਜਾਬੀ ਸੁਲੇਖ ਦੇ ਸ਼ਾਇਰ ਨੇ ਉਹਨਾਂ ਨੇ ਲੋਕਾਂ ਦੀ ਬੋਲੀ ਦੇ ਵਿੱਚ ਲਿਖਿਆ ਔਰ ਲੋਕਾਂ ਦੀ ਬੋਲੀ ਵਿੱਚ ਜਿੱਥੇ ਜਿੱਥੇ ਵੀ ਲਿਖਿਆ ਗਿਆ, ਇਹ ਨਹੀਂ ਕਿ ਸਿਰਫ ਪੰਜਾਬੀ ਦੇ ਨਾਲ ਜੁੜਿਆ, ਜਿੱਥੇ ਜਿੱਥੇ ਵੀ ਲੋਕਾਂ ਦੀ ਬੋਲੀ ਦੇ ਵਿੱਚ ਲਿਖਿਆ ਉੱਥੇ ਉਹ ਕਲਾਮ ਅਮਰ ਹੋ ਗਏ ਨੇ। अच्छा, ਅਸੀਂ ਦੇਖਦੇ ਹਾਂ ਕਿ ਤੁਸੀਂ ਜਿਵੇਂ ਦੱਸਿਆ ਕਿ ਹੀਰ ਪੰਜਾਬੀ ਚ ਵੀ 5 ਲੋਕਾਂ ਨੇ ਲਿਖੀ, ਇਹ 5ਵੇਂ ਨੰਬਰ ਤੇ ਸੀ ਵਾਰਿਸ ਸ਼ਾਹ ਜਿਨ੍ਹਾਂ ਨੇ। ਹਾਂ, ਵਾਰਿਸ ਸ਼ਾਹ ਤੋਂ ਪਹਿਲੇ 4 ਲੋਕਾਂ ਨੇ ਜੀ ਲਿਖੀ, 5ਵੇਂ ਤੇ ਇਹ ਕੀ ਵਜ੍ਹਾ ਹੈਗੀ ਹੈ ਕਿ ਔਰ ਉਸ ਤੋਂ ਬਾਅਦ ਵੀ ਪੰਜਾਬੀ ਚ ਹੀਰ ਹੋਰ ਵੀ ਲੋਕਾਂ ਨੇ ਲਿਖੀ ਇਹ ਸਾਰੀਆਂ ਤੇ ਲੇਕਿਨ ਕੀ ਵਜ੍ਹਾ ਹੈ ਕਿ ਜੋ ਸ਼ੌਹਰਤ ਮਿਲੀ ਹੀਰ ਵਾਰਿਸ ਸ਼ਾਹ ਨੂੰ ਇਹ ਕਿਸੇ ਹੋਰ ਦਾ ਮੁਕੱਦਮ ਨਹੀਂ ਬਣ ਸਕਦਾ? ਵਾਰਿਸ ਸ਼ਾਹ ਨੇ ਇਹਦੀ 10 ਆਪ ਹੀ ਪਾਈ ਹੈ। ਉਹਨਾਂ ਨੇ ਇੱਕ ਜਗ੍ਹਾ ਤੇ ਲਿਖਿਆ ਕਿ ਹੋਰ ਸ਼ਾਇਰਾਂ ਚੱਕੀਆਂ ਝੋਤੀਆਂ ਨੇ, ਠੀਕ ਗੱਲਾਂ ਪੀਠਿਆ ਵਿੱਚ ਖਰਾਸ ਦੇ ਨੇ। ਅੱਛਾ, ਇਸ ਗੱਲ ਨੂੰ ਹੁਣ ਉਹ ਬੰਦਾ ਸਮਝ ਸਕਦਾ ਜਿਹਨੇ ਖਰਾਸ ਦੇਖਿਆ ਜੀ ਜੀ ਔਰ ਚੱਕੀ ਤੇ ਤੁਸੀਂ ਆਮ ਲੋਕਾਂ ਨੇ ਵੀ ਦੇਖੀ ਹੈ, ਅੱਜ ਵੀ ਲੋਕ ਦੇਖ ਸਕਦੇ ਨੇ। ਇਹ ਦੋਨੋਂ ਹੀ ਆਟਾ ਪੀਣ ਦੇ ਜਿਹੜਾ ਪੀਣ ਦੇ ਕੰਮ ਆਉਂਦੀ ਹੈ, ਲੇਕਿਨ ਚੱਕੀ ਦੇ ਵਿੱਚ ਜਿਹੜਾ ਤੁਸੀਂ ਥੋੜਾ ਆਟਾ ਪੀ ਸਕਦੇ, ਉਹਦੀ ਮਿਕਦਾਰ ਘੱਟ ਹੁੰਦੀ ਹੈ, ਲੇਕਿਨ ਜਿਹੜਾ ਖਰਾਸ ਹੈ ਉਹ ਵੱਡੀ ਮਿਕਦਾਰ ਦੇ ਵਿੱਚ ਔਰ ਜ਼ਿਆਦਾ ਬਰੀਕੀ ਦੇ ਨਾਲ ਜਿਹੜਾ ਉਹ ਪਿਸਦਾ ਹੈ। ਜੀ ਜੀ ਸੋ ਇੱਥੇ ਵਾਰਿਸ ਸ਼ਾਹ ਨੇ ਆਪਣੇ ਆਪ ਨੂੰ ਖਰਾਸ ਆਖਿਆ, ਦੂਜੇ ਜਿਹੜੇ ਸ਼ਾਇਰ ਨੇ ਉਹਨਾਂ ਨੂੰ ਚੱਕੀ ਆਖਿਆ, ਯਾਨੀ ਕਿ ਦੋਨਾਂ ਦਾ ਕੰਮ ਜਿਹੜਾ ਕੰਮ ਇੱਕ ਹੀ ਹੈ, ਲੇਕਿਨ ਵਾਰਿਸ ਸ਼ਾਹ ਦੀ ਲਿਖਤ ਦਾ ਪਸਾਰ ਵੱਡਾ ਹੈ। ਠੀਕ ਵਾਰਿਸ ਸ਼ਾਹ ਦੀ ਜਿਹੜੀ ਲਿਖਤ ਹੈ ਉਹ ਪੂਰੇ ਸਮਾਜ ਦੇ ਉੱਤੇ ਫੈਲੀ ਹੋਈ ਹੈ, ਠੀਕ ਖਾਨਦਾਨ ਤੋਂ ਲੈ ਕੇ ਤੇ ਉਤਲੇ ਰਿਆਸਤ ਦੇ ਆਖਰੀ ਪੱਧਰ ਤੱਕ ਇਸ ਦਾ ਪੂਰਾ ਪਸਾਰ ਹੈ। ਇਹ ਸਮਾਜ ਜਿਹੜਾ ਨਾ ਕਿਸ ਤਰ੍ਹਾਂ ਵਿਗੜਿਆ ਹੋਇਆ ਹੈ, ਕਿਸ ਤਰ੍ਹਾਂ ਇਸ ਨੂੰ ਕੰਟਰੋਲ ਕੀਤਾ ਹੋਇਆ ਹੈ ਔਰ ਕਿਸ ਤਰ੍ਹਾਂ ਇਸ ਦੇ ਵਿੱਚ ਲੁੱਟ ਮਾਰ ਮਚੀ ਹੋਈ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਨੇ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ, ਉਸ ਸਾਰੇ ਨੂੰ ਵਾਰਿਸ ਸ਼ਾਹ ਨੇ ਆਪਣੇ ਅੰਦਰ ਸਮੋਇਆ ਹੈ। ਔਰ ਵਾਰਿਸ ਸ਼ਾਹ ਦੀ ਜਿਹੜੀ ਖੂਬੀ ਵੱਡੀ ਖੂਬੀ ਹੈ ਨਾ ਉਹਦੇ ਵਿੱਚ ਉਹ ਹੈ ਵੀ ਕਿ ਵਾਰਿਸ ਸ਼ਾਹ ਨੇ ਕਿਸੇ ਫਰਦ ਦੀ ਗੱਲ ਨਹੀਂ ਕੀਤੀ, ਵਾਰਿਸ ਸ਼ਾਹ ਨੇ ਅਦਾਰਿਆਂ ਦੀ ਗੱਲ ਕੀਤੀ ਹੈ। ਠੀਕ ਉੱਥੇ ਉਹ ਕਿਉਂਕਿ ਅਦਾਰਿਆਂ ਦੇ ਜ਼ਰੀਏ ਹੀ ਸਮਾਜ ਕੰਟਰੋਲ ਹੋ ਰਿਹਾ ਹੈ, ਸੋ ਲਿਹਾਜ਼ਾ ਇਹਦੇ ਵਿਰੋਧ ਜਿਹੜੀ ਲੜਾਈ ਹੈ ਉਹ ਵੀ ਇਦਾਰਾ ਬਣਾ ਕੇ ਹੀ ਕੀਤੀ ਜਾਂਦੀ ਹੈ। ਸੋ ਲਿਹਾਜ਼ਾ ਉਹ ਹੀਰ ਕੋਈ ਇੱਕ ਫਰਦ ਨਹੀਂ ਹੈ, ਇੱਕ ਇਦਾਰਾ ਹੈ। ਰਾਂਝਾ ਇੱਕ ਫਰਦ ਨਹੀਂ ਹੈ, ਇੱਕ ਇਦਾਰਾ ਹੈ। ਜਿਸ ਤਰ੍ਹਾਂ ਰਾਂਝੇ ਦਾ ਮਸਜਿਦ ਦੇ ਵਿੱਚ ਮੁੱਲਾਂ ਦੇ ਨਾਲ ਟਾਕਰਾ ਹੁੰਦਾ ਤੇ ਮੁੱਲਾ ਇੱਕ ਫਰਦ ਨਹੀਂ ਹੈਗਾ, ਮੁੱਲਾ ਇੱਕ ਇਦਾਰਾ ਹੈ। ਠੀਕ ਹੈ, ਜਿੱਦਾਂ ਇੰਸਟੀਟਿਊਸ਼ਨ ਮਸਜਿਦ ਹੈ, ਆਫਿਸ ਕਹਿ ਲਓ ਤੁਸੀਂ ਉਹਦਾ, ਠੀਕ ਹੈ ਜੀ। तो वारिस शाह ने इदारे जड़ा एक लुट खसुट का इदारा है,
ਇੱਕ ਉਹਦਾ ਲੋਕ ਭਲੇ ਦਾ ਅਦਾਰਾ ਹੈ, ਉਹਨੂੰ ਅਦਾਰਾ ਜਾਤੀ ਸ਼ਕਲ ਦੇ ਕੇ ਤੇ ਉਹਦੇ ਨਾਲ ਉਹਨੇ ਉਹਦਾ ਭੇੜ ਕਰਵਾਇਆ ਹੈ ਔਰ ਦੱਸਿਆ ਹੈ ਕਿ ਸਮਾਜ ਦੇ ਅੰਦਰ ਜਿਹੜੀ ਤਬਦੀਲੀ ਹੈ ਉਹ ਅਦਾਰਾ ਜਾਤੀ ਸ਼ਕਲ ਦੇ ਵਿੱਚ ਆ ਸਕਦੀ ਹੈ, ਇਕੱਲੇ ਫਰਦ ਦੇ ਨਾਲ ਨਹੀਂ ਆ ਸਕਦੀ। ਅੱਛਾ, ਜਿਵੇਂ ਹੀਰ ਮਤਲਬ ਲਿਖੀ ਗਈ, ਪੰਜਾਬੀ ਚ ਵੀ ਲਿਖੀ ਗਈ, ਫਾਰਸੀ ਚ ਵੀ ਲਿਖੀ ਗਈ, ਪ੍ਰਾਕ੍ਰਿਤ ਚ ਵੀ ਲਿਖੀ ਗਈ, ਜਿਵੇਂ ਕਹਾਣੀ ਤੁਰਦੀ ਹੈ ਉਹਨਾਂ ਹੀਰਾਂ ਦੇ ਵਿੱਚ ਵਾਰਿਸ ਸ਼ਾਹ ਨੇ ਉਹਦੀ ਕਹਾਣੀ ਨੂੰ ਅੱਗੇ ਤੋਰਿਆ ਹੈ ਜਾਂ ਇਹਦੇ ਚ ਕੋਈ ਬਦਲਾਅ ਆਇਆ? ਨਹੀਂ, ਵਾਰਿਸ ਸ਼ਾਹ ਦਾ ਜਿਹੜਾ ਸਕ੍ਰਿਪਟ ਹੈ ਜੀ ਜੀ, ਉਹਦੀਆਂ ਕਿਤੇ ਕਿਤੇ ਤੇ ਉਹਨਾਂ ਦੇ ਨਾਲ ਜਿਹੜਾ ਹੈ ਤੁਲਨਾ ਹੈ, ਪਰ ਵਾਰਿਸ ਸ਼ਾਹ ਦੀ ਅੱਗੇ ਜਾ ਕੇ ਕਹਾਣੀ ਬਿਲਕੁਲ ਮੁਖਤਲਿਫ ਹੋ ਜਾਂਦੀ ਹੈ। ਖਾਸ ਕਰ ਜਿਹੜਾ ਵਾਰਿਸ ਸ਼ਾਹ ਦਾ ਇਹਦਾ ਅੰਤ ਹੈ ਨਾ ਜੀ, ਉਹ ਕਿਸੇ ਹੋਰ ਦਾ ਅੰਤ ਨਹੀਂ ਹੈਗਾ, ਬੜਾ ਟ੍ਰੈਜਡੀ ਹੈ। ਮਤਲਬ ਜਮੂਦਰ ਦਾ ਜਿਹੜਾ ਅੰਤ ਹੈ ਉਹਦੇ ਵਿੱਚ ਤੇ ਹੀਰ ਤੇ ਰਾਂਝੇ ਦਾ ਮੇਲ ਹੋ ਜਾਂਦਾ ਹੈ, ਠੀਕ ਹੈ, ਔਰ ਹੀਰ ਤੇ ਰਾਂਝਾ ਜਿਹੜੇ ਨੇ ਉਹ ਹੱਜ ਨੂੰ ਚਲੇ ਜਾਂਦੇ ਨੇ, ਠੀਕ ਹੈ। ਉਹ ਬਾਕੀ ਹੀਰਾਂ ਦੇ ਵਿੱਚ ਵੀ ਜਿਹੜੇ ਅੰਤ ਨੇ ਉਹ ਮੁਖਤਲਿਫ ਨੇ। ਕਿਸੇ ਹੀਰ ਦੇ ਵਿੱਚ ਹੀਰ ਨੂੰ ਜਿਹੜਾ ਨਾ ਸੱਪ ਲੜਦਾ ਹੈ, ਇਸ ਤਰ੍ਹਾਂ ਕਹਾਣੀ ਜਿਹੜੀ ਵਾਰਿਸ ਸ਼ਾਹ ਦੀ ਹੈ ਉਹ ਮੁਖਤਲਿਫ ਹੈ, ਵੱਖਰੀ ਹੈ, ਕਿਉਂਕਿ ਵੱਖਰੀ ਹੋ ਕੇ ਹੀ ਜਿਹੜਾ ਨਾ ਤੁਸੀਂ ਉਹਨੂੰ ਅੱਗੇ ਚਲਾ ਸਕਦੇ ਹੋ। ਤੁਸੀਂ ਉਹ ਮੱਖੀ ਤੇ ਮੱਖੀ ਮਾਰ ਕੇ ਤੇ ਐਡੇ ਵੱਡੇ ਦਾਅਵੇ ਨਹੀਂ ਨਾ ਕਰ ਸਕਦੇ ਕਿ ਯਾਰਾ ਸਾਨੂੰ ਆਣ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ। ਉਹ ਨਵਾਂ ਤਾਂ ਹੀ ਬਣ ਸਕਦਾ ਨਾ ਜੇ ਪਹਿਲੇ ਨਾਲੋਂ ਵੱਖਰਾ ਹੋਵੇ ਤੇ। ਅੱਛਾ, ਫਿਰ ਉਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਪਾਤਰ ਨੇ ਹੀਰ ਦੇ, ਜੀ ਜੀ, ਉਹਨਾਂ ਦਾ ਮੁਕਾਲਮਾ ਹੈ ਜੀ ਜੀ, ਤੇ ਉਹ ਮੁਕਾਲਮੇ ਦੇ ਵਿੱਚੋਂ ਬੜੀਆਂ ਚੀਜ਼ਾਂ ਜਿਹੜੀਆਂ ਨਾ ਉਹ ਸਾਨੂੰ ਝਾਤੀਆਂ ਪੈਂਦੀਆਂ, ਉਸ ਦੌਰ ਦੀਆਂ ਗੱਲਾਂ ਪਤਾ ਲੱਗਦੀਆਂ ਕਿ ਉਸ ਦੌਰ ਦੇ ਵਿੱਚ ਹਾਲਾਤ ਕੀ ਸੀ, ਉਹ ਲੋਕਾਂ ਦੀ ਸੋਚ ਕੀ ਸੀ ਔਰ ਲੋਕ ਸੋਚ ਦਾ ਇਜ਼ਹਾਰ ਆਪਣਾ ਕਿਵੇਂ ਕਰ ਰਹੇ ਨੇ। ਇਹ ਮੁਕਾਲਮਾ ਜਿਹੜਾ ਹੈ ਹੀਰ ਵਾਰਿਸ ਸ਼ਾਹ ਦੇ ਵਿੱਚ ਮੁਖਤਲਿਫ ਹੈ, ਦੂਜੀ ਬਿਲਕੁਲ ਮੁਖਤਲਿਫ ਹੈਗਾ, ਬਿਲਕੁਲ ਮੁਖਤਲਿਫ ਹੈਗਾ। ਔਰ ਇਹ ਹੀਰ ਵਾਰਿਸ ਸ਼ਾਹ ਜਿਹੜੀ ਹੈ ਸਾਰੀ ਦੀ ਸਾਰੀ ਡਾਇਲੈਕਟਿਕਲ ਹੈ ਕਿ ਇੱਕ ਪੁਰਾਣੀ ਸੋਚ ਹੈ, ਦੂਜੇ ਪਾਸੇ ਨਵੀਂ ਸੋਚ ਹੈ। ਪੁਰਾਣੀ ਔਰ ਨਵੀਂ ਸੋਚ ਦਾ ਆਪਸ ਦੇ ਵਿੱਚ ਯੁੱਧ ਹੈ, ਉਹਨਾਂ ਦਾ ਟਕਰਾਅ ਹੈ। ਇਹ ਸਾਰਾ ਜਿਹੜਾ ਨਾ ਹੈਗਾ, ਇਹ ਤੇ ਨਹੀਂ ਗਾ ਕਿ ਬਾਕੀ ਹੀਰਾਂ ਦੇ ਵਿੱਚ ਮੁਕਾਲਮੇ ਨਹੀਂ, ਕਿਉਂਕਿ ਜਦੋਂ ਤੁਸੀਂ ਕਿੱਸਾ ਲਿਖਦੇ ਹੋ ਤੇ ਉਹਦੇ ਵਿੱਚ ਮੁਕਾਲਮਾ ਤੇ ਆਉਂਦਾ ਹੈ, ਪਰ ਉਹ ਜਿਹੜਾ ਮੁਕਾਲਮਾ ਹੈ ਉਸ ਦਾ ਘੇਰਾ ਕਿੱਡਾ ਕੁ ਵੱਡਾ ਹੈ ਤੇ ਫੈਸਲਾ ਕਰਨਾ ਪੈਂਦਾ ਨਾ ਕਿ ਇਹਨੇ ਕਿਹਨੂੰ ਆਪਣੇ ਪਸਾਰ ਦੇ ਵਿੱਚ ਜਿਹੜਾ ਨਾ ਉਹ ਲਿਆ ਹੈ। ਸੋ ਉਸ ਦਾ ਪਸਾਰ ਦੇਖਣਾ ਪੈਂਦਾ, ਫਿਰ ਉਸ ਦਾ ਉਹ ਗੱਲ ਜਿਹੜੀ ਹੈ ਕੀ ਹੋ ਰਹੀ ਹੈ ਉਹ ਗੱਲ ਦੇਖਣੀ ਪੈਂਦੀ ਹੈ। ਤੋਂ ਵਾਰਿਸ ਸ਼ਾਹ ਦੇ ਜਿਹੜੇ ਮੁਕਾਲਮੇ ਨੇ ਉਹ ਤੇ ਲੋਕਾਂ ਦੀਆਂ ਜ਼ੁਬਾਨਾਂ ਦੇ ਉੱਤੇ ਚੜ ਗਏ ਨੇ, ਉਹ ਜ਼ਰਬੁਲ ਮਿਸਲਾਂ ਦੀ ਸ਼ਕਲ ਇਖਤਿਆਰ ਕਰ ਗਏ ਨੇ। ਅੱਛਾ, ਵਾਰਿਸ ਸ਼ਾਹ ਨੇ ਰਾਂਝਾ ਜਿਹੜਾ ਮਤਲਬ ਮੇਨ ਕਿਰਦਾਰ ਹੀਰੋ ਹੈ ਉਹਨੂੰ ਵੰਜਲੀ ਫੜਾਈ ਹੈ, ਕਿਆ ਬਾਕੀ ਜਿਹੜੇ ਹੀਰਾ ਦਾ ਰਾਂਝਾ ਹੈ ਉਹਦੇ ਕੋਲ ਵੀ ਵੰਜਲੀ ਹੈ? ਨਹੀਂ, ਕਈਆਂ ਦੇ ਕੋਲ ਹੈ, ਲੇਕਿਨ ਵਾਰਿਸ ਸ਼ਾਹ ਦਾ ਉਚੇਚ ਕਰਕੇ ਇਸ ਵਾਸਤੇ ਹੈ ਕਿ ਵਾਰਿਸ ਸ਼ਾਹ ਨੇ ਜਿਸ ਵੇਲੇ ਕਿਰਦਾਰਾਂ ਦਾ ਵੇਰਵਾ ਕੀਤਾ ਨਾ ਅੱਗੇ ਜਾ ਕੇ, ਵਾਰਿਸ ਸ਼ਾਹ ਦੀ ਇਹ ਵੀ ਖੂਬੀ ਹੈ ਕਿ ਉਸਨੇ ਜਿਸ ਵੇਲੇ ਕਹਾਣੀ ਦਾ ਅੰਤ ਕੀਤਾ ਤੇ ਫਿਰ ਆਪ ਹੀ ਦੱਸਦਾ ਕਿ ਕਿਸ ਕਿਰਦਾਰ ਨੂੰ ਮੈਂ ਕਿਸ ਰੂਪ ਦੇ ਵਿੱਚ ਪੇਸ਼ ਕੀਤਾ ਹੈ। ਜਿਸ ਤਰ੍ਹਾਂ ਹੀਰੂ ਤੇ ਚਾਕਲ ਬੂਜਾ ਨੂੰ, ਇਹਦੇ ਵਿੱਚ ਉਸਨੇ ਵੰਜਲੀ ਨੂੰ ਜਿਹੜਾ ਬੋਲਦਾ ਨਾਟਕਾ ਵੰਜਲੀ ਦਾ ਜਿਸ ਹੋਸ਼ ਦਾ ਰਾਗ ਸੁਣਾਇਆ ਹੈ ਕਿ ਇਹ ਜਿਹੜੀ ਵੰਜਲੀ ਹੈ ਇਹ ਹੋਸ਼ ਦਾ ਰਾਗ ਹੈ, ਯਾਨੀ ਕਿ ਹੋਸ਼ ਹੈ। ਹੋਸ਼ ਕਿੱਥੇ ਇਸਤੇਮਾਲ ਹੁੰਦਾ? ਜਿੱਥੇ ਲੋਕ ਸੁੱਤੇ ਹੋਣ, ਯਾਨੀ ਕਿ ਇਹ ਉਹ ਵੰਜਲੀ ਹੈ ਜਿਹੜੀ ਲੋਕਾਂ ਨੂੰ ਜਗਾਉਂਦੀ ਹੈ। ਇਹ ਪੈਸੇ ਕਮਾਉਣ ਵਾਲੀ ਵੰਜਲੀ ਨਹੀਂ ਹੈਗੀ ਜਾਂ ਲੋਕਾਂ ਦੇ ਮਨ ਪਰਚਾਵੇ ਦੀ ਵੰਜਲੀ ਨਹੀਂ ਹੈਗੀ। ਇਹ ਲੋਕਾਂ ਨੂੰ ਕਮਰਸ਼ੀਅਲਿਜ਼ਮ ਚੋਂ ਕੱਢ ਕੇ ਤੇ ਬੰਦੇ ਨੂੰ ਬੰਦੇ ਨਾਲ ਜੋੜਦੀ ਹੈ, ਜਿਹਦੇ ਵਿੱਚ ਬੰਦੇ ਦੀ ਸਾਰ ਹੈ। ਵਰਨਾ ਉੱਥੇ ਉਹ ਜਿਹੜੀ ਸੁਣਾਈ ਜਾ ਰਹੀ ਹੈ ਉਹਦੇ ਵਿੱਚ ਤੇ ਕਾਰੋਬਾਰ ਪ੍ਰਧਾਨ ਹੈ, ਉਹਦੇ ਵਿੱਚ ਤੇ ਪੈਸਾ ਪ੍ਰਧਾਨ ਹੈ। ਲੇਕਿਨ ਜਿਹੜੀ ਵਾਰਿਸ ਸ਼ਾਹ ਨੇ ਜਿਹੜੀ ਵੰਜਲੀ ਵਜਾਈ ਹੈ ਉਸ ਦੇ ਵਿੱਚ ਬੰਦਾ ਪ੍ਰਧਾਨ ਹੈ, ਉਹਦੇ ਵਿੱਚ ਮੁਨਾਫੇ ਨੂੰ ਜਿਹੜਾ ਨਾ ਮੁੱਖ ਨਹੀਂ ਰੱਖਿਆ, ਉਸ ਦੇ ਵਿੱਚ ਬੰਦੇ ਨੂੰ ਮੁੱਖ ਰੱਖਿਆ ਹੈ। ਅੱਛਾ, ਮੇਰਾ ਇਹ ਸਵਾਲ ਕਰਨ ਦਾ ਇੱਕ ਤੁਹਾਡੇ ਨਾਲ ਇਹ ਵੀ ਮਕਸਦ ਸੀ ਕਿ ਆਮ ਤੌਰ ਤੇ ਸਾਜ਼ ਨੂੰ ਜਾਂ ਗਾਇਕੀ ਨੂੰ ਜਾਂ ਮਿਊਜ਼ਿਕ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਹਾਂਜੀ, ਬਿਲਕੁਲ। ਤੇ ਉਹਦੇ ਵਿੱਚ ਕੀ ਮਤਲਬ ਰਾਂਝਾ ਜਿਵੇਂ ਤੁਸੀਂ ਕਹਿੰਦੇ ਜੇ ਕਿ ਉਹ ਨਵੇਂ ਦੌਰ ਦਾ ਜਿਹੜਾ ਨੁਮਾਇੰਦਾ ਸੀ, ਨਵੇਂ ਦੌਰ ਦਾ ਜਿਹੜਾ ਨਜੀਬ ਗੱਲ ਕਰਨ ਵਾਲਾ ਬੰਦਾ ਸੀ, ਨਵੀਆਂ ਗੱਲਾਂ, ਤੇ ਉਹਦੇ ਵਿੱਚ ਕਿਤੇ ਇਹ ਵੀ ਹੋਇਆ ਕਿ ਟਕਰਾਓ ਹੋਇਆ ਔਰ ਉਹਨੇ ਡਿਫੈਂਡ ਕੀਤਾ ਵੰਜਲੀ ਨੂੰ, ਮਿਊਜ਼ਿਕ ਨੂੰ। ਤੁਸੀਂ ਦੇਖੋ ਜੀ, ਪਹਿਲੇ ਤੇ ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਵਾਰਿਸ ਸ਼ਾਹ ਜਿਸ ਵੇਲੇ 'ਚ ਸਾਹ ਲੈ ਰਿਹਾ ਸੀ ਨਾ, ਇਹ ਔਰੰਗਜ਼ੇਬ ਤੋਂ ਥੋੜੀ ਕੁ ਦੇਰ ਬਾਅਦ ਦਾ ਦੌਰ ਹੈ। ਤੇ ਇਹ ਤੁਹਾਨੂੰ ਪਤਾ ਕਿ ਨਾ ਔਰੰਗਜ਼ੇਬ ਨੇ ਮਿਊਜ਼ਿਕ ਦੇ ਉੱਤੇ ਪਾਬੰਦੀ ਲਾ ਦਿੱਤੀ, ਠੀਕ ਹੈ ਨਾ ਜੀ। ਉਹਨੇ ਬਿਲਕੁਲ ਬੰਦ ਕਰਤਾ ਸੀ, ਗੈਰ ਸ਼ਰਈ ਕਰਾਰ ਦੇ ਦਿੱਤਾ ਸੀ। ਜਿਵੇਂ ਇੱਥੇ ਸਾਡੇ ਅੱਜ ਅਸੀਂ ਜਿਹੜਾ
ਮਿਊਜ਼ਿਕ ਦੇ ਖਿਲਾਫ ਹੋ ਗਿਆ ਸੀ। ਅੱਜ ਮਿਊਜ਼ਿਕ ਦੇ ਖਿਲਾਫ ਸੁਸਾਇਟੀ ਹੈ, ਲੇਕਿਨ ਉਹਨੇ ਬਕਾਇਦਾ ਪਾਬੰਦੀ ਲਾਤੀ ਸੀ। ਇੱਕ ਤੇ ਬੁੱਲੇ ਸ਼ਾਹ ਔਰ ਵਾਰਿਸ ਸ਼ਾਹ ਦੋਨਾਂ ਨੇ ਇਸ ਦੀ ਵਾਇਲੇਸ਼ਨ ਕੀਤੀ। ਬੁੱਲੇ ਸ਼ਾਹ ਦੇ ਬਕਾਇਦਾ ਨੱਚਿਆ ਵੀ ਹੈ, ਜੀ ਜੀ, ਠੀਕ ਹੈ ਨਾ ਜੀ। ਲੇਕਿਨ ਵਾਰਿਸ ਸ਼ਾਹ ਨੇ ਜਿਹੜੀ ਵੰਜੜੀ ਉਹਦੇ ਹੱਥ ਫੜਾਈ, ਇਹ ਵੀ ਉਹਦੀ ਵਾਇਲੇਸ਼ਨ ਸੀ ਔਰ ਉਹਦੀ ਨਾਬਰੀ ਸੀ ਉਸ ਹੁਕਮ ਦੀ। ਔਰ ਉਹਦੇ ਵਿੱਚ ਜਿਹੜਾ ਹੁਣ ਉਹਨੇ ਜਿਹੜਾ ਵੰਜੜੀ ਦਾ ਕਿਰਦਾਰ ਦੱਸਿਆ ਵੀ ਇਹਨਾਂ ਨੇ ਲਾਈ ਪਾਬੰਦੀ ਕਿਉਂ ਹੈ, ਠੀਕ, ਮਤਲਬ ਇਹਦੇ 'ਚ ਇਸਲਾਮ ਦਾ ਜਾਂ ਦੀਨ ਦਾ ਮਸਲਾ ਨਹੀਂ ਹੈਗਾ। ਅਸਲ ਮਸਲਾ ਤੇ ਇਹਨਾਂ ਦੀ ਆਪਣਾ ਜਿਹੜਾ ਸ਼ਹਿਨशाह ਹੈ, ਜਿਹੜੀ ਸਲਤਨਤ ਹੈ, ਉਸ ਦੇ ਆਪਣੇ ਮਫਾਦ ਦਾ ਮਸਲਾ ਹੈ। ਹੁਣ ਮੈਂ ਥੋੜੀ ਜਿਹੀ ਐਵੇਂ ਤੁਹਾਨੂੰ ਥੋੜੀ ਜਿਹੀ ਝਾਕੀ, ਜਿਸ ਵੇਲੇ ਰਾਂਝਾ ਦਰਿਆ ਦੇ ਕਿਨਾਰੇ ਜਾਂਦਾ ਹੈ ਤੇ ਰਾਂਝੇ ਕੋਲ ਪੈਸਾ ਨਹੀਂ ਹੈਗਾ, ਤੇ ਰਾਂਝਾ ਉਹਨੂੰ ਤਰਲੇ ਮਿੰਨਤਾਂ ਕਰਦਾ ਹੈ ਕਿ ਮੈਨੂੰ ਤੂੰ ਰੱਬ ਦੇ ਵਾਸਤੇ ਜਿਹੜਾ ਨਾ ਪਾਰ ਲੰਘਾ ਦੇ। ਤੇ ਉਹਨੇ ਕਿਹਾ ਅਸੀਂ ਰੱਬ ਕੀ ਜਾਣਦੇ ਭੈਣ ਭਾੜਾ, ਬੇੜਾ ਠੇਲਦੇ ਲੱਭ ਦੇ ਵਾਸਤੇ। ਤੇ ਠੀਕ ਹੈ, ਇਹ ਵੀ ਉਹ ਸੋਚ ਜਿਹੜੀ ਕਿ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਕਮਰਸ਼ੀਅਲ ਸੋਚ ਹੈ ਔਰ ਉਹਦੇ ਵਿੱਚ ਮੁਨਾਫੇ ਨੂੰ ਮੁੱਖ ਰੱਖਿਆ ਜਾਂਦਾ ਹੈ। ਤੇ ਉਹਨੇ ਕਿਹਾ ਕਿ ਅਸੀਂ ਤਾਂ ਰੱਬ ਨੂੰ ਵੀ, ਮੇਰਾ ਮਤਲਬ ਇੱਕ ਕੁਛ ਨਹੀਂ ਸਮਝਦੇ। ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਉਸ ਦੌਰ 'ਚ ਮਿਊਜ਼ਿਕ ਤੇ ਪਾਬੰਦੀ ਲਾਈ ਸੀ ਤੇ ਉਹ ਰੱਬ ਦਾ ਉਹਦੇ ਨਾਲ ਕੋਈ ਤਾਲੁਕ ਨਹੀਂ। ਹਾਂ ਨਹੀਂ, ਮੈਂ ਥੋੜਾ ਜਿਹਾ ਹੋਰ ਦੱਸਣਾ ਕਿ ਵੰਜੜੀ ਨੂੰ ਵਾਰਿਸ ਸ਼ਾਹ ਨੇ ਕੀ ਕਿਹਾ। ਹੁਣ ਰਾਂਝੇ ਕੋਲ ਜਿਸ ਵੇਲੇ ਉਹਨੇ ਲੰਘਾਉਣ ਤੋਂ ਇਨਕਾਰ ਕਰਤਾ ਤੇ ਰਾਂਝੇ ਕੋਲ ਸਿਰਫ ਇੱਕ ਹੀ ਸ਼ਾਇਦ ਸੀ, ਪੈਸਾ ਨਹੀਂ ਸੀ ਉਹਦੇ ਕੋਲ ਵੰਜੜੀ ਸੀ। ਉਸਨੇ ਪਰਾਂ ਜਾ ਕੇ ਜਦੋਂ ਵੰਜੜੀ ਵਜਾਈ ਹੈ ਤੇ ਲੋਕ ਸਾਰੇ ਹੀ ਉਹ ਜਿਹੜੇ ਕਿ ਉਹ ਬੇਗਾਨਗੀ ਦਾ ਸ਼ਿਕਾਰ ਸਨ, ਸਾਰੇ ਉਹਦੇ ਕੋਲ ਆ ਗਏ ਨੇ। ਈਵਨ ਕਿ ਲੁੰਡਨ ਮਲਾ ਦੀਆਂ ਜਿਹੜੀਆਂ ਰੰਨਾਂ ਨੇ ਉਹ ਵੀ ਆ ਕੇ ਉਹਦੇ ਪੈਰ ਦਬਾਉਣ ਲੱਗ ਪਈਆਂ ਨੇ। ਵਜ੍ਹਾ ਉਹਦੀ ਕੀ ਸੀ ਕਿ ਜਿਹੜਾ ਉਹਨੇ ਕਿਹਾ ਕਿ ਹੋਂਸ਼ ਦਾ ਰਾਗ ਸੁਣਾਇਆ ਹੀ, ਜਿਹੜਾ ਬੋਲਦਾ ਨਾਤਕਾ ਵੰਜਲੀ ਦਾ, ਜਿਸ ਹੋਂਸ਼ ਦਾ ਰਾਗ ਸੁਣਾਇਆ, ਉਹ ਲੋਕ ਤੋਂ ਆਪਣੇ ਆਪ ਤੋਂ ਬੇਗਾਨੇ ਹੋਏ ਪਏ ਸਨ। ਜਿਵੇਂ ਅੱਜ ਸਾਡੀ ਸੁਸਾਇਟੀ ਜਿਹੜੀ ਹੈ ਮਸਾਇਲ ਦੇ ਥੱਲੇ ਦੱਬੀ ਹੋਈ ਹੈ ਪਰ ਬੋਲਦੀ ਨਹੀਂ, ਆਪਣੇ ਆਪ ਤੋਂ ਬੇਗਾਨੀ ਹੋਈ ਪਈ ਹੈ। ਉਸ ਵਕਤ ਵੀ ਲੋਕ ਆਪਣੇ ਆਪ ਤੋਂ ਬੇਗਾਨੇ ਹੋਏ ਪਏ ਸਨ ਔਰ ਵਾਰਿਸ ਸ਼ਾਹ ਜੈਸੇ ਸੂਝਵਾਨ ਉਹਨਾਂ ਲੋਕਾਂ ਨੂੰ ਜਗਾਉਣਾ ਚਾਹੁੰਦੇ ਸਨ ਉਸ ਜ਼ੁਲਮ ਔਰ ਉਪਰੋਧ ਦੇ ਖਿਲਾਫ। ਸੋ ਉਹਨਾਂ ਨੇ ਉਸ ਇੰਸਟਰੂਮੈਂਟ ਦਾ ਕਿਰਦਾਰ ਦੱਸਿਆ ਕਿ ਇੰਸਟਰੂਮੈਂਟ ਕੀ ਕਰਦਾ ਹੈ। ਇਹ ਸਿਰਫ ਮਨ ਪਰਚਾਵਾ ਨਹੀਂ ਕਰਦਾ, ਇਹ ਬੰਦੇ ਦਾ ਜਿਹੜਾ ਅੰਦਰ ਰੂਹ ਹੈ, ਜਿਹੜਾ ਉਹਦਾ ਮਨ ਹੈ। ਰਾਂਝਾ ਜਿਹੜਾ ਨਾ, ਰਾਂਝਾ ਉਹ ਮਨ ਹੈ, ਠੀਕ ਹੈ, ਉਹਦਾ ਜਿਹੜਾ ਮਨ ਹੀ ਹੈ ਨਾ ਰਾਂਝੇ ਦਾ। ਅੱਜ ਅਸੀਂ ਆਮ ਬੋਲਦੇ ਹਾਂ ਕਿ ਆਪਣਾ ਰਾਂਝਾ ਰਾਜ਼ੀ ਕਰ ਲੈ, ਉਹਦਾ ਕੀ ਮਤਲਬ ਹੈ, ਠੀਕ ਹੈ ਨਾ। ਉਹ ਮਹਿਜ਼ ਮਨ ਪਰਚਾਵਾ ਨਹੀਂ ਹੈਗਾ, ਉਹ ਸਾਡੀਆਂ ਜਿਹੜੀਆਂ ਦਿਮਾਗ ਦੀਆਂ ਜਿਹੜੀਆਂ ਤਾਰਾਂ ਨੇ ਇਸ ਨੂੰ ਵੀ ਹੁੰਦਾ ਔਰ ਇਹਦੇ ਅੰਦਰ ਜਿਹੜਾ ਹੈ ਉਹ ਜਾਲ ਪੈਦਾ ਕਰਦਾ, ਸੁਰਤ ਪੈਦਾ ਕਰਦਾ। ਤੇ ਉਹ ਲੋਕ ਜਿਹੜੇ ਭੁੱਲੇ ਬੈਠੇ ਸਨ ਆਪਣੇ ਆਪ ਤੋਂ ਬੇਗਾਨਾ, ਉਹਨਾਂ ਨੇ ਜਿਸ ਵੇਲੇ ਉਹ ਆਵਾਜ਼ ਸੁਣੀ ਤੇ ਉਹਨਾਂ ਨੂੰ ਇੰਝ ਲੱਗਾ ਕਿ ਜਿਵੇਂ ਅਸੀਂ ਸਾਡੇ ਕੋਲ ਕੋਈ ਚੀਜ਼ ਗਵਾਚ ਗਈ ਹੈ ਤੇ ਇਹ ਬੰਦਾ ਸਾਨੂੰ ਦੱਸ ਪਾਉਣ ਆਇਆ। ਉਹ ਸ਼ੌਰ ਦੀ ਗੱਲ ਸੀ। ਤੇ ਉਹ ਜਿਸ ਵੇਲੇ ਸ਼ੌਰ ਦੇ ਵਿੱਚ ਆਏ ਤੇ ਉਹਨਾਂ ਨੇ ਆਪਣਾ ਪਹਿਚਾਨ ਲਿਆ ਔਰ ਉਸ ਪਾਸੇ ਟੁਰ ਪਿਆ ਜਿਹੜਾ ਉਹਨਾਂ ਦੀ ਬਰਾਦਰੀ ਦਾ ਬੰਦਾ ਸੀ। ਤੇ ਉਹ ਡਰ ਗਿਆ, ਜਿਹੜਾ ਪਹਿਲਾਂ ਕਹਿ ਰਿਹਾ ਸੀ ਕਿ ਅਸੀਂ ਰੱਬ ਕੀ ਜਾਣਦੇ ਭੈਣ ਭਾੜਾ, ਬੇੜਾ ਠੇਲਦੇ ਲੱਭ ਦੇ ਵਾਸਤੇ ਸੇ। ਔਰ ਉਹ ਲੋਕਾਂ ਦੀ ਮਦਦ ਨਾਲ ਹੀ ਰਾਂਝੇ ਨੇ ਜਿਹੜੀ ਨਾ ਮੰਜੜੀ ਪਾਰ ਕੀਤੀ ਹੈ। ਮਸਲਾ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਵਸਾਇਲ ਗਰਵਾਏ ਜਾਂਦੇ ਨੇ ਕਿ ਸਿਆਸਤ ਪੈਸੇ ਨਾਲ ਹੀ ਹੋ ਸਕਦੀ ਹੈ। ਮਤਲਬ ਅੱਜ ਸਿਆਸਤ ਵੀ ਜ਼ਰੀਆ ਹੈ, ਇਹ ਤੁਸੀਂ ਪਾਰ ਕਰਨਾ ਹੈ। ਉਸ ਤਬਕੇ ਨੇ ਜਿਹਦੀ ਹੁਕਮਰਾਨੀ ਨਹੀਂ ਹੈਗੀ ਤੇ ਉਹ ਕਿਸ ਤਰ੍ਹਾਂ ਪਾਰ ਕਰਨਾ, ਇਹ ਜਾਇਜ਼ ਦੱਸਦਾ ਪਿਆ ਹੈਗਾ। ਤੇ ਉਸ ਦੇ ਵਿੱਚ ਇਹਨਾਂ ਲਹਿਰਾਂ ਨੂੰ ਬਣਾਉਣ ਲਈ, ਇਹਨਾਂ ਤਹਿਰੀਕਾਂ ਨੂੰ ਬਣਾਉਣ ਲਈ ਇਹ ਸੁਲੇਖ ਦਾ, ਅਦਬ ਦਾ, ਲਿਟਰੇਚਰ ਦਾ ਔਰ ਸੰਗੀਤ ਦਾ ਪੱਕਾ ਪੀੜਾ ਸਾਥ ਹੈ। ਇਸ ਤੋਂ ਹਟ ਕੇ ਨਹੀਂ ਹੋ ਸਕਦਾ। ਤੁਸੀਂ ਗੱਲ ਕੀਤੀ ਕਿ ਜਿਵੇਂ ਉਹ ਰਾਂਝੇ ਦੇ ਦੌਰ ਦੇ ਲੋਕਾਂ ਦਾ ਹਵਾਲਾ ਦੇ ਕੇ ਤੁਸੀਂ ਗੱਲ ਕੀਤੀ ਕਿ ਅੱਜ ਵੀ ਜਿਵੇਂ ਲੋਕ ਨੇ ਉਹ ਰੁੱਝੇ ਹੋਏ ਨੇ, ਆਪਣੇ ਆਪ ਦੇ ਵਿੱਚ ਰੁੱਝੇ ਹੋਏ ਨੇ। ਉਹਨਾਂ ਨੂੰ ਸਮਾਜ ਦੀ ਔਰ ਉਹਨਾਂ ਨਾਲ ਕੀ ਵਾਪਰ ਰਿਹਾ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਨਾ ਨਹੀਂ ਪਤਾ, ਦੱਸਣ ਦੀ ਲੋੜ ਹੈ। ਜੀ ਜੀ। ਤੇ ਮੈਂ ਇਸੇ ਗੱਲ ਚੋਂ ਜਿਹੜਾ ਨਾ ਜੀ ਗੱਲ ਕੱਢਦੇ ਹੋਇਆ ਤੁਹਾਨੂੰ ਸਵਾਲ ਪੁੱਛਣਾ ਹੈ ਕਿ ਕਿਆ ਅੱਜ ਦੇ ਦੌਰ ਦੇ ਵਿੱਚ ਹੀਰ ਜਿਹੜੀ ਹੈ ਉਹ ਲੋਕਾਂ ਨੂੰ ਜਗਾਉਣ ਦੇ ਕੰਮ ਆ ਸਕਦੀ ਹੈ? ਕਿਆ ਹੀਰ ਦੇ ਨਾਲ, ਹੀਰ ਵਾਰਿਸ ਸ਼ਾਹ ਦੇ ਨਾਲ ਲੋਕਾਂ ਨੂੰ ਦੱਸਿਆ ਜਾ ਸਕਦਾ ਕਿ ਕਿਸ ਪਾਸੇ ਉਹਨਾਂ ਨੂੰ ਆਉਣਾ ਚਾਹੀਦਾ? ਮੇਰਾ ਖਿਆਲ ਹੈ ਕਿ ਅੱਜ ਦੇ ਦੌਰ 'ਚ ਉਹਦੀ ਅਹਿਮੀਅਤ ਹੋਰ ਵੀ ਵੱਧ ਗਈ ਹੈ। ਬਿਲਕੁਲ ਉਹੀ ਹਾਲਾਤ ਪਹਿਲਾਂ ਤੇ ਇਹ ਸੀ ਨਾ, ਸ਼ਹਿਨਸ਼ਾਹੀਅਤ, ਉਹ ਸਿੱਧੀ ਸਾਹਮਣੇ ਪਾਬੰਦੀ ਲਾ ਦਿੰਦੇ ਸਨ। ਅੱਜ ਕੀ ਇਹਨਾਂ ਨੇ ਕੀਤਾ ਹੈ? ਅੱਜ ਇਹਨਾਂ ਨੇ ਇਹ ਸੁਸਾਇਟੀ ਜਿਹੜੀ ਹੈ ਇਹਦੇ ਚੋਂ ਇਹ ਚੀਜ਼ਾਂ ਹੀ ਖਤਮ ਕਰ ਦਿੱਤੀਆਂ ਨੇ। ਕੋਮਲ ਕਲਾ ਜਿੰਨੀਆਂ ਨੇ, ਮਤਲਬ ਕੋਈ ਅੱਛੀ ਸ਼ਾਇਰੀ ਜਿਹੜੀ ਹੈ ਉਹ ਸਾਹਮਣੇ ਨਹੀਂ ਆ ਰਹੀ। ਵਜ੍ਹਾ ਹੈ ਸ਼ਾਇਰ ਦੀ ਹੌਸਲਾ ਅਫਜ਼ਾਈ ਦੀ, ਉਹ ਅਦਾਰੇ ਤਬਾਹ ਕਰਦੇ ਨੇ। ਇਹ ਜਿਹੜਾ ਪਿੱਛੇ ਦੌਰ ਮਾਰਸ਼ਲਾਂ ਦਾ ਗੁਜ਼ਰਿਆ ਉਹਦੇ ਵਿੱਚ ਮੈਂ ਸਿਰ ਪਹਿਲਾਂ ਕਿਹਾ ਕਿ ਇਹ ਅਦਾਰਾ ਜਾਤੀ ਲੜਾਈ ਹੈ। ਉਸਨੇ ਅਦਾਰੇ ਹੀ ਖਤਮ ਕੀਤੇ ਨਾ, ਕਿ ਜਿਹੜੇ ਸਨ ਜਿਹੜਾ ਟੀ ਹਾਊਸ ਜਿਹੜਾ ਸੀ ਉਹ ਬੰਦ ਕਰ ਦਿੱਤਾ, ਜਿੱਥੇ ਸੰਗੀਤ ਦੀਆਂ ਮਹਿਫਲਾਂ ਹੁੰਦੀਆਂ ਸਨ ਉਹ ਬੰਦ ਕਰਤੀਆਂ, ਠੀਕ ਹੈ। ਔਰ ਜਿਹੜਾ ਮਿਊਜ਼ਿਕ ਜਿਹੜਾ ਉਹ ਉਡਾ ਦਿੱਤਾ।
ਅੱਜ ਸਾਡੀ ਸੁਸਾਇਟੀ ਜਿਹੜੀ ਹੈ ਉਹ ਸੰਗੀਤ ਪਸੰਦ ਨਹੀਂ ਰਹੀ, ਅੱਜ ਸੁਸਾਇਟੀ ਜਿਹੜੀ ਲਿਟਰੇਚਰ ਪਸੰਦ ਨਹੀਂ ਰਹੀ। ਇਸ ਵਾਸਤੇ ਜਿਹੜਾ ਨਾ ਇਹ ਬੌਂਦਲੀ ਪਈ ਹੈ, ਇਸ ਨੂੰ ਹੁਣ ਉਸ ਪਾਸੇ ਲਿਆਉਣ ਲਈ ਲਿਟਰੇਚਰ ਦੀ ਹੀ ਲੋੜ ਹੈ, ਇਹ ਸੰਗੀਤ ਦੀ ਹੀ ਲੋੜ ਹੈ। ਉਹ ਜਿਹੜੀ ਵੰਝਲੀ ਜਿਹੜੀ ਸੀ ਇਹਨਾਂ ਨੇ ਲੋਕਾਂ ਦੇ ਕੋਲੋਂ ਖੋਲੀ ਹੈ, ਉਹ ਦੁਬਾਰਾ ਰੰਗ ਦੇ ਹੱਥ ਫੜਾਉਣ ਦੀ ਲੋੜ ਹੈ। ਉਹ ਵੰਝਲੀ ਖੋਣ ਦਾ ਨਤੀਜਾ ਕੀ ਹੋਇਆ ਕਿ ਲੋਕਾਂ ਦੇ ਹੱਥ ਕਲੈਸ਼ਨਕੋਫ ਆ ਗਈ ਹੈ। ਉਹ ਹੱਥ ਨੇ ਖਾਲੀ ਤੇ ਨਹੀਂ ਰਹਿਣਾ ਨਾ, ਉਹ ਵੰਝਲੀ ਗਈ ਤੇ ਕਲੈਸ਼ਨਕੋਫ ਆ ਗਈ। ਉਹ ਜਿਸ ਵੇਲੇ ਕਲੈਸ਼ਨਕੋਫ ਆਈ ਤਾਂ ਤੁਹਾਡੇ ਸਮਾਜ ਦਾ ਕੀ ਹਾਲ ਹੈ। ਹੁਣ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਜੀ, ਉਸ ਤੋਂ ਬਾਅਦ ਤੇ ਫਿਰ ਇਹ ਬਣਦਾ ਹੈ ਕਿ ਅਸੀਂ ਸਿਰਫ ਹੀਰ ਵਾਰਿਸ ਸ਼ਾਹ ਦੇ ਤਾਰਫ ਤੱਕ ਜਿਹੜਾ ਨਾ ਜੀ ਮਹਿਦੂਦ ਨਾ ਰੱਖੀਏ ਆਪਣੇ ਆਪ ਨੂੰ, ਗੱਲ ਅੱਗੇ ਤੋਰੀਏ। ਹੁਣ ਤੁਸੀਂ ਹੀ ਸਾਨੂੰ ਦੱਸੋ ਕਿ ਅਸੀਂ ਹੀਰ ਵਾਰਿਸ ਸ਼ਾਹ ਦੇ ਹਵਾਲੇ ਨਾਲ ਗੱਲ ਨੂੰ ਅੱਗੇ ਕਿਵੇਂ ਤੋਰ ਸਕਦੇ ਹਾਂ। ਦੇਖੋ ਜੀ, ਇਹ ਤੇ ਹੀਰ ਵਾਰਿਸ ਸ਼ਾਹ ਨੂੰ ਪੜ੍ਹ ਕੇ ਹੀ ਤੋਰ ਸਕਨੇ ਆ। ਤੇ ਜਿਹੜਾ ਸਾਡੇ ਕੋਲ ਤਰੀਕਾ ਹੈਗਾ ਉਹ ਤੇ ਇਹ ਵੀ ਕਿ ਇੱਕ ਬੰਦ ਜਿਹੜਾ ਹੈ ਉਸ ਨੂੰ ਹਰ ਹਫ਼ਤੇ ਜਿਹੜਾ ਹੈ ਉਹ ਪੜ੍ਹਿਆ ਜਾਏ ਤੇ ਉਸ ਦੇ ਉੱਤੇ ਫਿਰ ਵੇਰਵੇ ਦੇ ਨਾਲ ਗੱਲ ਕੀਤੀ ਜਾਏ। ਇਸ ਤਰੀਕੇ ਦੇ ਨਾਲ ਹੀ ਅਸੀਂ ਉਹਨੂੰ ਸਮਝ ਸਕਦੇ ਹਾਂ। ਫਿਰ ਸਾਡੇ ਕੋਲ ਤੇ ਹੀਰ ਨੂੰ ਪੜ੍ਹਨ ਵਾਲਾ ਤੇ ਹੀਰ ਨੂੰ ਸਮਝਣ ਵਾਲਾ ਤੁਹਾਡੇ ਤੋਂ ਵੱਧ ਤੇ ਕੋਈ ਹੋਰ ਨਹੀਂ ਹੈ। ਇਹਦੇ ਲਈ ਤੇ ਫਿਰ ਇਹ ਵੇ ਕਿ ਤੁਹਾਨੂੰ ਸਾਡੇ ਲਈ ਟਾਈਮ ਕੱਢਣਾ ਪਏਗਾ। ਔਰ ਜ਼ੰਜੀਰ ਪੰਜਾਬੀ ਜਿਹੜਾ ਅਸੀਂ ਚੈਨਲ ਸ਼ੁਰੂ ਕੀਤਾ, ਸਾਨੂੰ ਜਿਹੜਾ ਨਾ ਜੀ ਉਹਦੇ ਲਈ ਟਾਈਮ ਕੱਢਣਾ ਪਏਗਾ, ਟਾਈਮ ਦੇਣਾ ਪਏਗਾ। ਔਰ ਹਰ ਹਫ਼ਤੇ ਕਮ ਸੇ ਕਮ ਇੱਕ ਪ੍ਰੋਗਰਾਮ ਤੇ ਕਰਨਾ ਪਏਗਾ ਜਿਹਦੇ ਰਾਹੀਂ ਅਸੀਂ ਲੋਕਾਂ ਨੂੰ ਦੱਸੀਏ ਕਿ ਹੀਰ ਕਿੱਥੋਂ ਸ਼ੁਰੂ ਹੁੰਦੀ ਹੈ, ਕਿਹੜੇ ਮੁਕਾਮ ਔਰ ਜਿਹੜਾ ਨਹੀਂ ਮਰਲੇ ਤੈਅ ਕਰਕੇ ਆਪਣੇ ਇਖਤਾਮ ਤੱਕ ਪਹੁੰਚਦੀ ਹੈ। ਮੈਂ ਪਹਿਲਾਂ ਥੋੜੀ ਜੀ ਜਦੋਂ ਵੇਰਵਾ ਕਰਦੇ ਹਾਂ ਕਿ ਮੈਂ ਇਕੱਲਾ ਬੰਦਾ ਨਹੀਂ ਹੈ ਕਿ ਜਿਹੜਾ ਇੱਥੇ ਵਾਰਿਸ ਸ਼ਾਹ ਤੇ ਗੱਲ ਕਰ ਰਿਹਾ। ਮੇਰੇ ਤੋਂ ਪਹਿਲਾਂ ਔਰ ਮੇਰੇ ਇਸ ਦੌਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਸ ਤੇ ਕੰਮ ਕਰ ਰਹੇ ਨੇ। ਤੇ ਅੱਛਾ, ਉਹਦੇ 'ਚ ਇੱਕ ਮੈਂ ਵੀ ਹਾਂ ਤੇ ਮੈਂ ਤੇ ਹੈ ਹੀ ਇਸੇ ਕੰਮ ਲਈ ਹਾਂ, ਠੀਕ ਹੈ। ਉਹ ਕੋਈ ਬੰਦਾ ਮੈਨੂੰ ਬੁਲਾਵੇ ਤੇ ਮੈਂ ਚਲੇ ਜਾਣਾ, ਤੇ ਤੁਸੀਂ ਤਾਂ ਫਿਰ ਇਹ ਲੋਕਾਂ ਦੇ ਸਾਹਮਣੇ ਪੇਸ਼ ਕਰਨਾ, ਮੈਂ ਹਾਜ਼ਰ ਹਾਂ। ਲੇਕਿਨ ਤਰੀਕਾ ਉਹਦਾ ਇਹੀ ਹੋਵੇਗਾ ਕਿ ਇੱਕ ਬੰਦ ਜਿਹੜਾ ਅਸੀਂ ਉਹ ਪੜਾਂਗੇ, ਉਸ ਤੇ ਅਸੀਂ ਗੱਲ ਕਰਾਂਗੇ, ਵੇਰਵੇ ਦੇ ਨਾਲ ਗੱਲ ਕਰਾਂਗੇ ਔਰ ਅਸੀਂ ਲੋਕਾਂ ਦੀ ਜਿਹੜੀ ਟਿੱਪਣੀਆਂ ਨੇ, ਕਮੈਂਟਸ ਜਿਹੜੇ ਨੇ ਉਹ ਵੀ ਲਵਾਂਗੇ ਔਰ ਉਹਨਾਂ ਨੂੰ ਵੀ ਇਹਦੇ ਵਿੱਚ ਅਸੀਂ ਸ਼ਾਮਲ ਕਰਾਂਗੇ। ਇਹ ਮਸਲ ਕਿ ਅਸੀਂ ਆਪ ਹੀ ਨਹੀਂ ਬੋਲੀ ਜਾਣਾ ਹੈਗਾ ਤੇ ਉਹ ਲੁਕਾਈ ਨੂੰ ਵੀ ਅਸੀਂ ਆਪਣੇ ਵਿੱਚ ਸ਼ਾਮਲ ਕਰਾਂਗੇ। ਔਰ ਅੱਜ ਦੇ ਜਿਹੜੇ ਮਸਲੇ ਨੇ, ਅੱਜ ਦੇ ਜਿਹੜੇ ਚੈਲੰਜ ਨੇ, ਅੱਜ ਦੇ ਜਿਹੜੇ ਸਵਾਲ ਨੇ, ਇਹਦੇ 'ਚ ਅਸੀਂ ਇਹ ਦੇਖਣਾ ਹੈਗਾ ਕਿ ਵਾਰਿਸ ਸ਼ਾਹ ਜਿਹੜਾ ਹੈਗਾ ਉਹ ਕਿਆ ਮਹਿਜ਼ ਸ਼ਾਇਰੀ ਹੈ ਜਾਂ ਕੋਈ ਉਹ ਇੱਕ ਫਲਸਫੀ ਹੈ, ਇੱਕ ਥਿੰਕਰ ਹੈ ਔਰ ਇੱਕ ਐਸਾ ਥਿੰਕਰ ਹੈ ਜਿਹਦਾ ਸਾਡੇ ਨਾਲ ਵੀ ਕੋਈ ਲਾਗਾ ਦੇਗਾ ਹੈ। ਜਿਹੜੇ ਮਸਲੇ ਨੇ, ਮਤਲਬ ਮੈਂ ਇੱਕ ਸਵਾਲ ਹਮੇਸ਼ਾ ਕਰਨਾ ਕਿ ਅਸੀਂ ਵਾਰਿਸ ਸ਼ਾਹ ਨੂੰ ਕਿਉਂ ਪੜ੍ਹੀਏ। ਜੇ ਉਹ ਸਾਡੀ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਦੇ ਕਿਸੇ ਪੜਾਅ ਦੇ ਵਿੱਚ ਸਾਡੀ ਕੋਈ ਔਖਤ ਹੱਲ ਨਹੀਂ ਕਰਦਾ, ਸਾਨੂੰ ਕੋਈ ਸੁਝਾਅ ਨਹੀਂ ਦਿੰਦਾ, ਤੇ ਫਿਰ ਅਸੀਂ ਕਿਉਂ ਪੜ੍ਹੀਏ। ਸੋ ਲਿਟਰੇਚਰ ਜਿਹੜਾ ਹੈਗਾ, ਵੱਡਾ ਲਿਟਰੇਚਰ ਤੇ ਉਹੀ ਹੈ ਨਾ ਜਿਹੜਾ ਜ਼ਿੰਦਗੀ ਨੂੰ ਅੱਗੇ ਵਧਾਵੇ। ਤੋ ਇਹ ਗੱਲ ਅਸੀਂ ਵੇਰਵੇ ਦੇ ਨਾਲ ਕਰਨੀ ਹੈ ਤੇ ਉਹ ਵੇਰਵੇ ਲਈ ਕਰਨ ਲਈ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਤੋਂ ਸਾਰੀ ਗੱਲ ਨਹੀਂ ਕਰ ਸਕਦੇ। ਉਹ ਤੇ ਹੈਗਾ ਕਿ ਵਾਰਿਸ ਸ਼ਾਹ ਨੂੰ ਤਰੀਕੇ ਦੇ ਨਾਲ ਬਹਿ ਕੇ ਉਸ ਨੂੰ ਪੜ੍ਹਿਆ ਜਾਏ ਔਰ ਉਹਦੇ ਵਿੱਚ ਲੁਕਾਈ ਨੂੰ ਵੀ ਸ਼ਾਮਿਲ ਕੀਤਾ ਜਾਏ। ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜ਼ੰਜੀਰ ਪੰਜਾਬੀ ਚੈਨਲ ਜਿਹੜਾ ਹੈ ਉਸ ਨੇ ਪੰਜਾਬ ਤੇ ਪੰਜਾਬੀਅਤ ਤੇ ਕੰਮ ਛੋਇਆ ਹੈ। ਔਰ ਜ਼ਾਹਿਰ ਹੈ ਕਿ ਜਦੋਂ ਪੰਜਾਬ ਤੇ ਪੰਜਾਬੀਅਤ ਦੀ ਅਸੀਂ ਗੱਲ ਕਰਾਂਗੇ ਤੇ ਉਹਦੇ ਵਿੱਚ ਹੀਰ ਵਾਰਿਸ ਸ਼ਾਹ ਜਿਹੜੀ ਹੈ ਉਹਦੇ ਬਗੈਰ ਤੇ ਗੱਲ ਅੱਗੇ ਨਹੀਂ ਟੁਰੇਗੀ। ਤੋ ਇਹ ਤੁਸੀਂ ਮਸਲ ਕੇ ਟੋਰਾ ਟੋਰਿਆ ਔਰ ਇਹਦਾ ਕ੍ਰੈਡਿਟ ਜਿਹੜਾ ਹੈਗਾ ਉਹ ਤੁਹਾਡੀ ਟੀਮ ਨੂੰ ਜਾਂਦਾ ਹੈ। ਤੇ ਮੈਂ ਇਹ ਚੈਨਲ ਸ਼ੁਰੂ ਕਰਨ ਤੇ ਤੁਹਾਨੂੰ ਵਧਾਈ ਵੀ ਪੇਸ਼ ਕਰਨਾ ਔਰ ਆਪਣੀ ਜਿਹੜੀ ਹਰ ਸਹਾਇਤਾ ਜਿਹੜੀ ਹੈ ਪੰਜਾਬੀਅਤ ਲਈ ਔਰ ਇੱਥੇ ਤਬਕਾਤੀ ਸਿਆਸਤ ਲਈ ਉਹ ਮੈਂ ਹਾਜ਼ਰ ਹਾਂ। ਜੀ ਤੁਹਾਡੇ ਸ਼ੁਕਰਾਨੇ ਨਾਲ ਅਸੀਂ ਜਿਹੜਾ ਨਾ ਜੀ ਗੱਲ ਅੱਗੇ ਤੋੜਨੇ ਆ ਔਰ ਉਹਦੇ ਵਿੱਚ ਇਹ ਵੇ ਕਿ ਫਿਰ ਜਿਵੇਂ ਤੁਸੀਂ ਗੱਲ ਕਰ ਦਿੱਤੀ ਕਿ ਅਸੀਂ ਇੱਕ ਬੰਦ ਪੜਾਂਗੇ ਜੀ, ਉਹਦੀ ਤੁਸੀਂ ਤਸ਼ਰੀਹ ਕਰੋਗੇ, ਉਹ ਸਾਡੀ ਜਿਹੜੀ ਨਾ ਟਰਾਂਸਮਿਸ਼ਨ ਦੀ ਰਾਹੀਂ ਲੋਕਾਂ ਤੱਕ ਪਹੁੰਚੇਗਾ ਤੇ ਫਿਰ ਲੋਕੀ ਉਹਦੇ ਬਾਰੇ ਆਪਣੀ ਰਾਏ ਦੇਣਗੇ, ਉਹਦੇ ਬਾਰੇ ਜਿਹੜੇ ਉਹਨਾਂ ਦੇ ਸਵਾਲ ਹੋਣਗੇ ਉਹ ਅਗਲਾ ਬੰਦ ਪੜਨ ਦੇ ਨਾਲ ਨਾਲ ਅਸੀਂ ਉਹਨਾਂ ਤੇ ਵੀ ਗੱਲ ਕਰਾਂਗੇ, ਲੋਕਾਂ ਦੇ ਸਵਾਲਾਂ ਤੇ ਵੀ ਲੋਕਾਂ ਦੀ ਜਿਹੜੀ ਰਾਏ ਹੋਏਗੀ। ਔਰ ਉਹਦੇ ਵਿੱਚ ਤੇ ਇਹ ਵੀ ਹੋ ਸਕਦਾ ਹੈ ਕਿ ਜੋ ਤੁਸੀਂ ਵੇਰਵਾ ਕੀਤਾ ਉਹਦੇ ਤੇ ਤਨਕੀਦ ਵੀ ਹੋ ਸਕਦੀ ਹੈ ਔਰ ਤੁਹਾਨੂੰ ਤਨਕੀਦ ਦਾ ਜਵਾਬ ਵੀ ਦੇਣਾ ਪਏਗਾ। ਮੈਂ ਇਹ ਸਮਝਦਾ ਕਿ ਤਨਕੀਦ ਤੋਂ ਬਗੈਰ ਗੱਲ ਅੱਗੇ ਵੱਧਦੀ ਨਹੀਂ, ਨਾ ਤਨਕੀਦ ਤੋਂ ਬਗੈਰ ਗੱਲ ਦਾ ਨਿਖੇੜੇ ਹੁੰਦੇ ਨੇ। ਉਹ ਤੇ ਇੱਕ ਯਕਤਰਫਾ ਗੱਲ ਹੈ ਨਾ, ਉਹ ਅਸੀਂ ਨਹੀਂ, ਅਸੀਂ ਹਰ ਕਿਸਮ ਦੀ ਤਨਕੀਦ ਜਿਹੜੀ ਹੈ ਔਰ ਇਹ ਤੁਹਾਨੂੰ ਪਤਾ ਹੀ ਹੋਣਾ ਕਿ ਅਸੀਂ ਆਪਣੀਆਂ ਬੈਠਕਾਂ ਦੇ ਵਿੱਚ ਵੀ, ਯੂਨੀਵਰਸਿਟੀਆਂ ਦੇ ਵਿੱਚ ਵੀ
ਮਤਲਬ ਕਾਮਸੈਟ ਯੂਨੀਵਰਸਿਟੀ ਜਿਹੜੀ ਹੈ ਉਹਦੇ ਵਿੱਚ, ਫਿਰ ਇਸ ਤਰ੍ਹਾਂ ਜਿਹੜੀ ਹੈ ਦੂਸਰੀਆਂ ਯੂਨੀਵਰਸਿਟੀਆਂ ਨੇ, ਉਹਦੇ ਵਿੱਚ ਸਾਰਾ ਕ੍ਰਿਟਿਸਿਜ਼ਮ ਹੀ ਹੁੰਦਾ। ਕਿਉਂਕਿ ਮੈਂ ਹਮੇਸ਼ਾ ਕਦੀ ਵੀ ਗੱਲ ਆਪਣੇ ਕੋਲੋਂ ਜਾ ਕੇ ਨਹੀਂ ਕੀਤੀ, ਮੈਂ ਹਮੇਸ਼ਾ ਲੋਕਾਂ ਦੀ ਗੱਲ ਸੁਣ ਕੇ ਗੱਲ ਕੀਤੀ ਹੈ। ਔਰ ਇਹਦੇ ਵਿੱਚ ਅਸੀਂ ਸਿਰਫ ਗੱਲ ਟੋਰਨੀ ਹੈ, ਇਹਦੇ ਤੇ ਹੁਣ ਲੋਕ ਜਿਹੜੀ ਗੱਲ ਕਰਨਗੇ ਨਾ, ਫਿਰ ਅਸੀਂ ਉਸ 'ਤੇ ਗੱਲ ਕਰਾਂਗੇ। ਉਹਨਾਂ ਦੇ ਨਾਲ ਜਿਹੜੀ ਅਸੀਂ ਆਪਣੀ ਸਾਂਝ ਪਾਵਾਂਗੇ, ਕੁਝ ਉਹਨਾਂ ਨੂੰ ਸਮਝਾਂਗੇ, ਕੁਝ ਆਪਣੀ ਸਮਝਾਵਾਂਗੇ ਉਹਨਾਂ ਨੂੰ। ਤੇ ਇਹ ਤਾਂ ਨਹੀਂ ਹੈ ਕਿ ਹੁਣ ਵਾਰਿਸ ਸ਼ਾਹ ਜਿਹੜਾ ਹੈਗਾ ਉਹ ਆਪ ਮਸਲਨ ਕਿ ਐਡਾ ਕ੍ਰਿਟੀਕਲ ਹੈਗਾ ਜਿਹੜਾ ਕਹਿ ਰਿਹਾ ਕਿ ਹੋਰ ਸਾਰਾ ਚੱਕੀਆਂ ਝੋਤੀਆਂ ਨੇ ਗੱਲਾਂ ਪੀਠਿਆ ਵਿੱਚ ਫਰਾਸ ਦੇ। ਮੈਂ ਤੇ ਵਾਰਿਸ ਸ਼ਾਹ ਨੂੰ ਪੁੱਛਣ ਵਾਲਾ ਕੋਈ ਨਹੀਂ, ਉਹਨੂੰ ਵੀ ਤਾਂ ਕੋਈ ਪੁੱਛੇਗਾ ਨਾ। ਤੇ ਉਹਨੇ ਆਪ ਦਾਵਤ ਦਿੱਤੀ ਹੈ, ਪੜ੍ਹ ਲੈਣ ਸ਼ਾਇਰ ਹੋਸ਼ ਗੌਰ ਕਰਕੇ ਭੇਦ ਰੱਖਿਆ ਵਿੱਚ ਲਿਬਾਸ ਦੇ ਨਾਲ, ਉਹ ਤੇ ਆਪ ਦਾਵਤ ਦੇ ਰਿਹਾ ਕਿ ਤੁਸੀਂ ਆਓ ਇਸ ਤੇ ਗੌਰ ਕਰੋ, ਗੱਲ ਅੱਛਾ, ਕਰੋ। ਤੁਸੀਂ ਆਪਣਾ ਸ਼ਬੀਰ ਜੀ ਪੰਜਾਬੀ ਦੇ ਵੀ ਬਹੁਤ ਵੱਡੇ ਸੂਝਵਾਨ ਸਮਝੇ ਜਾਂਦੇ ਜੇ। ਇਹ ਹੁਣ ਅਸੀਂ ਗੱਲ ਖਤਮ ਕਰਨ ਤੋਂ ਪਹਿਲੇ ਥੋੜਾ ਜਿਹਾ ਇਹ ਵੀ ਤੁਹਾਡੇ ਨਾਲ ਕਰ ਲਈਏ ਗੱਲ ਕਿ ਹੀਰ ਵਾਰਿਸ ਸ਼ਾਹ ਨੂੰ ਪੰਜਾਬੀ ਦੀ ਕਿੱਡੀ ਕੁ ਵੱਡੀ ਖਿਦਮਤ ਅਸੀਂ ਸਮਝ ਸਕਦੇ। ਇਹ ਤੁਸੀਂ ਇੱਕ ਗੱਲ ਮਸ਼ਹੂਰ ਹੈ ਦੇ ਬਾਰੇ ਕਿ ਇਹ ਪੰਜਾਬ ਦਾ ਇਨਸਾਈਕਲੋਪੀਡੀਆ ਹੈ। ਠੀਕ ਹੈ ਨਾ ਜੀ। ਹੁਣ ਇਨਸਾਈਕਲੋਪੀਡੀਆ ਕੀ ਹੁੰਦਾ, ਇੱਕ ਬਹੁਤ ਵੱਡੀ ਜਾਣਕਾਰੀ ਹੁੰਦੀ ਹੈ। ਅਗਰ ਪੰਜਾਬ ਨੂੰ ਤੁਸੀਂ ਢਾਹ ਦਿਓ, ਤੁਹਾਨੂੰ ਦੁਬਾਰਾ ਬਣਾਉਣਾ ਪਵੇ, ਤੇ ਉਹ ਤੁਸੀਂ ਹੀਰ ਵਾਰਿਸ ਸ਼ਾਹ ਤੋਂ ਬਣਾ ਸਕਦੇ ਹੋ। ਯਾਨੀ ਕਿ ਵਾਰਿਸ ਸ਼ਾਹ ਦੀ, ਹੀਰ ਵਾਰਿਸ ਸ਼ਾਹ ਦੀ ਜਿਹੜੀ ਖੂਬੀ ਹੈ ਨਾ, ਉਹਦੇ 'ਚ ਤੁਹਾਨੂੰ ਇਹ ਵੀ ਗੱਲ ਨਜ਼ਰ ਆਏਗੀ ਕਿ ਜਿਹੜੀ ਤਾਰੀਖ ਇਹਨਾਂ ਨੇ ਦਬਾ ਦਿੱਤੀ ਹੋਈ ਹੈ, ਔਰ ਤਾਰੀਖ ਇਸੇ ਵਾਸਤੇ ਦਬਾਈ ਜਾਂਦੀ ਹੈ ਨਾ ਕਿ ਲੋਕਾਂ ਨੂੰ ਇੱਥੇ ਜੋ ਹੋਇਆ ਉਸ ਦਾ ਪਤਾ ਨਾ ਲੱਗੇ। ਹੀਰ ਵਾਰਿਸ ਸ਼ਾਹ ਨੇ ਉਹਨੂੰ ਵੀ ਆਪਣੇ ਅੰਦਰ ਸਮੋਇਆ ਹੋਇਆ, ਉਹਦੀ ਵੀ ਤੁਹਾਨੂੰ ਜਾਣਕਾਰੀ ਮਿਲੇਗੀ। ਉਹਦੇ ਵਿੱਚ ਕਈ ਕਿਸਮ ਦੇ ਫਲਸਫੇ ਆਉਣਗੇ, ਉਹਦੇ ਵਿੱਚ ਫਿਲਾਸਫੀ ਆਏਗੀ, ਉਹਦੇ ਵਿੱਚ ਸਾਈਕੋਲੋਜੀ ਆਏਗੀ, ਉਹਦੇ ਵਿੱਚ ਤਿਬ ਆਏਗੀ, ਉਹਦੇ 'ਚ ਸਿਆਸਤ ਆਏਗੀ, ਸਮਾਜੀਆਤ ਆਏਗੀ। ਇੰਨੇ ਉਹਦੇ ਅੰਦਰ ਇਲਮ ਆਉਣਗੇ ਤੇ ਫਿਰ ਇਸ ਤੋਂ ਵੱਡੀ ਜਿਹੜੀ ਸੁਗਾਤ ਹੈ ਉਹ ਕਿਹੜੀ ਹੋ ਸਕਦੀ ਹੈ। ਸੋ ਅਸੀਂ ਤਾਂ ਜੋ ਸਿੱਖਿਆ ਹੈ ਉਹ ਜਦੋਂ ਅਸੀਂ ਇਹਦੇ ਲੜ ਲੱਗੇ ਹਾਂ, ਉਹ ਇਹਦੇ ਨਾਲ ਹੀ ਸਿੱਖਿਆ ਹੈ। ਇਹ ਨਹੀਂ ਸਾਨੂੰ ਅੱਗੇ ਟੋਰਿਆ ਕਿ ਇਸ ਪਾਸੇ ਵੀ ਜਾਓ। ਇਹ ਤੁਹਾਨੂੰ ਗੱਲ ਤਾਂ ਸਮਝ ਲੱਗ ਸਕਦੀ ਹੈ ਕਿ ਤੁਸੀਂ ਇਸ ਪਾਸੇ ਵੀ ਜਾਓ। ਤਾਰੀਖ ਨੂੰ ਪੜ੍ਹੋ, ਲੁਕਾਈ ਦੀ ਤਾਰੀਖ ਕੀ ਹੁੰਦੀ ਹੈ, ਹਾਕਮਾਂ ਦੀ ਤਾਰੀਖ ਕੀ ਹੁੰਦੀ ਹੈ, ਫਿਲਾਸਫੀਆਂ ਕੀ ਹੁੰਦੀਆਂ ਨੇ, ਇਹ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਨੂੰ ਇਹਦੇ ਰਾਹੀਂ ਮਿਲੀ ਹੈ। ਤੋ ਇਹ ਹੀਰ ਵਾਰਿਸ ਸ਼ਾਹ ਜਿਹੜੀ ਹੈ ਇਹ ਬੰਦੇ ਨੂੰ ਪਰਖ ਪੜਚੋਲ ਵੱਲ ਤੇ ਮੁਸ਼ਕਲ ਦਿੰਦੀ ਹੈ। ਤੋ ਇਹ ਮੈਂ ਸਮਝਣਾ ਕਿ ਇਹਦੀ ਬੜੀ ਵੱਡੀ ਖਿਦਮਤ ਹੈ। ਠੀਕ ਜੀ ਵਿਸ਼ਵੀਰ ਜੀ, ਤੁਹਾਡਾ ਜਨਾਬ ਬਹੁਤ ਸ਼ੁਕਰਾਨਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਔਰ ਹੁਣ ਗੱਲ ਇਹ ਵੇ ਕਿ ਇਹ ਅਗਲੇ ਪ੍ਰੋਗਰਾਮ 'ਚ ਅਸੀਂ ਨਾਜ਼ਰੀਨ ਦੇ ਸਾਹਮਣੇ ਆਵਾਂਗੇ ਹੀਰ ਵਾਰਿਸ ਸ਼ਾਹ ਦਾ ਬੰਦ ਲੈ ਕੇ, ਔਰ ਉਹਦਾ ਅੱਗੇ ਜਿਹੜਾ ਨਾ ਜੀ ਤਸ਼ਰੀਹ ਲੈ ਕੇ ਜਿਹੜੀ ਤੁਸੀਂ ਕਰੋਗੇ ਸਰ। ਹਾਂਜੀ, ਇਸ ਪ੍ਰੋਗਰਾਮ ਦਾ ਜਿਹੜਾ ਨਾਂ ਹੈ ਉਹ ਹੋਵੇਗਾ ਹੀਰ ਕਹਾਣੀ, ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ। ਠੀਕ, ਯਾਨੀ ਉਹਦੇ ਵਿੱਚ ਤੁਸੀਂ ਸਾਨੂੰ ਇਹ ਦੱਸੋਗੇ ਕਿ ਵਾਰਿਸ ਸ਼ਾਹ ਨੇ ਜੋ ਹੀਰ ਲਿਖੀ ਉਹਦੇ ਅੰਦਰ ਭੇਤ ਕੀ ਲੁਕਿਆ ਜੀ ਬਿਲਕੁਲ, ਔਰ ਉਹ ਜਿਹੜਾ ਲੁਕਿਆ ਹੋਇਆ ਭੇਤ ਹੈ ਉਹ ਤੁਸੀਂ ਦੁਨੀਆ ਦੇ ਸਾਹਮਣੇ ਲੈ ਕੇ ਆਓ ਆਪਣੇ ਵੇਖਣ ਵਾਲੇ। ਲਓ ਨਾਜ਼ਰੀਨ, ਜ਼ੰਜੀਰ ਪੰਜਾਬੀ ਵੇਖਣ ਦਾ ਸ਼ੁਕਰੀਆ। ਫਿਰ ਅਸੀਂ ਹੁਣ ਤੁਹਾਡੇ ਸਾਹਮਣੇ ਅਗਲੇ ਹਫਤੇ ਦੁਬਾਰਾ ਹਾਜ਼ਰ ਹੋਵਾਂਗੇ ਔਰ ਹੀਰ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਜਿਹਦਾ ਉਪਸਰਨਾਮਾ ਹੋਏਗਾ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ। ਜ਼ੰਜੀਰ ਪੰਜਾਬੀ ਵੇਖੋ, ਉਹਦੇ ਬਾਰੇ ਆਪਣੀ ਰਾਏ ਤੁਹਾਡੀ ਜਿਹੜੀ ਵੀ ਬਣਦੀ ਉਹ ਸਾਨੂੰ ਦੱਸੋ। ਤੁਹਾਡੀ ਰਾਏ ਦਾ ਸਵਾਗਤ ਅਸੀਂ ਕਰਾਂਗੇ ਔਰ ਉਹਨੂੰ ਉਹਦੇ ਮੁਤਾਬਕ ਆਪਣੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਇਹ ਵੀ ਬੇਨਤੀ ਕਰਾਂਗਾ ਕਿ ਜਿਹੜੇ ਇਹ ਲੋਕ ਚੈਨਲ ਦੇਖ ਰਹੇ ਨੇ ਉਹ ਇਹਨੂੰ ਸਬਸਕ੍ਰਾਈਬ ਕਰਨ ਤਾਂ ਕਿ ਸਾਡਾ ਹਰ ਆਉਣ ਵਾਲਾ ਵੀਡੀਓ ਜਿਹੜਾ ਹੈ ਉਹ ਤੁਹਾਡੇ ਤੱਕ ਆਪ ਮੁਹਾਰੇ ਪਹੁੰਚ ਜਾਏ। ਅੱਲਾ ਬੇ ਰੱਬ ਰੱਖਾ।